ਹਮੇਸ਼ਾ ਦੀ ਤਰ੍ਹਾਂ ਅੱਜ ਵੀ ਸਾਡੇ ਸਟੂਡੀਓ ਵਿੱਚ ਇੱਕ ਖਾਸ ਮਹਿਮਾਨ ਆਏ ਨੇ ਤਾਂ ਮੇਰੀ ਮੁਰਾਦ ਹੈ ਬੱਬ ਖਹਿਰਾ ਜੀ ਤੋਂ। ਤੇ ਜ਼ਿਆਦਾ ਮੈਂ ਵੈਸੇ ਮੋਹਾਲੀ ਚੰਡੀਗੜ੍ਹ 'ਚ ਹੀ ਰਿਹਾ। ਹੁਣ ਮੈਂ ਪਰਿਵਾਰ ਸਮੇਤ ਅਮਰੀਕਾ ਦੇ ਵਿੱਚ ਰਹਿਣਾ ਜੀ। ਬੱਚੇ ਸਾਰੇ ਉੱਥੇ ਸੈੱਟ ਨੇ। ਤੇ ਤੁਹਾਡਾ ਐਕਟਿੰਗ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ? ਤੇ ਉੱਥੇ ਫਿਰ ਮੇਰੀ ਮੁਲਾਕਾਤ ਇੱਕ ਮੈਡਮ ਹੈ ਮਲਕੀਤ ਡੋਲੀ ਕਰਕੇ ਉਹਨਾਂ ਨਾਲ ਹੋਈ। ਉਹਨਾਂ ਨੇ ਹੀ ਮੈਨੂੰ ਜਸਪਾਲ ਭੱਟੀ ਸਾਹਿਬ ਨਾਲ ਮਿਲਾਇਆ ਤੇ ਉਹਨਾਂ ਨੇ ਹੀ ਦਾਰਾ ਜੀ ਨਾਲ ਮਿਲਾਇਆ। ਫਿਰ ਦਾਰਾ ਜੀ ਨਾਲ ਤੇ ਬਹੁਤ ਜ਼ਿਆਦਾ ਹੀ ਮਤਲਬ ਪਿਓ ਪੁੱਤਰ ਵਾਲਾ ਪਿਆਰ ਜਿਹੜਾ ਉਹ ਬਣ ਗਿਆ। ਅੱਛਾ, ਤੇ ਹੁਣ ਤੁਸੀਂ ਮੈਨੂੰ ਪਤਾ ਲੱਗਾ ਕਿ ਆਸਟ੍ਰੇਲੀਆ ਆਏ ਹੋ। ਹਾਂਜੀ। ਤੇ ਕੋਈ ਪੰਜਾਬੀ ਫਿਲਮ ਦੀ ਸ਼ੂਟਿੰਗ ਕਰਨਾ ਹੈ? ਐਡੀਲੇਡ ਦੇ ਵਿੱਚ ਪਹਿਲੀ ਪੰਜਾਬੀ ਫਿਲਮ ਦੀ ਸ਼ੂਟ ਅਸੀਂ ਕੰਪਲੀਟ ਕੀਤੀ ਹੈ। ਕੰਪਲੀਟ ਹੋ ਗਈ? ਹਾਂਜੀ ਹਾਂਜੀ, ਬਾਹਰਲਾ ਮੁਲਕ ਫਿਲਮ ਦਾ ਨਾਮ। ਅੱਛਾ, ਤੇ ਮੈਂ ਜ਼ਿਆਦਾ ਨਹੀਂ ਪੁੱਛਾਂਗਾ, ਪਰ ਸਟੋਰੀ ਕਿਹੋ ਜਿਹੀ ਇਹਦੀ? ਇਹ ਪਰਿਵਾਰਕ ਕਹਾਣੀ ਹੈ ਜੀ। ਮੈਂ ਜਿੱਦਾਂ ਅਮਰੀਕਾ ਕੈਨੇਡਾ ਦੇ ਵਿੱਚ ਵੀ ਵੇਖਿਆ ਵਾ, ਬਹੁਤ ਸਾਰੇ ਜਿਹੜੇ ਮਾਂ-ਬਾਪ ਨੇ ਉਹ ਬਾਅਦ ਦੇ ਵਿੱਚ ਬੈਠੇ ਝੂਰਦੇ ਆ ਕਿ ਸਾਡੇ ਬੱਚੇ ਸਾਡੇ ਤੋਂ ਦੂਰ ਹੋ ਗਏ ਆ। ਇੰਡੀਆ ਤੋਂ ਪੰਜਾਬ ਤੋਂ ਅਸੀਂ ਤੁਰਦੇ ਹਾਂ ਤੇ ਅਸੀਂ ਇਹ ਸੋਚ ਕੇ ਤੁਰਦੇ ਹਾਂ ਕਿ ਅਸੀਂ ਚੰਗੇ ਮੁਲਕ ਦੇ ਵਿੱਚ ਚੱਲੇ ਹਾਂ, ਚੰਗੀ ਜ਼ਿੰਦਗੀ ਜੀਣ ਵਾਸਤੇ। ਪਰ ਇੱਥੇ ਆ ਕੇ ਅਸੀਂ ਡਾਲਰਾਂ ਦੀ ਮਸ਼ੀਨ ਬਣ ਜਾਂਦੇ ਹਾਂ ਜਾਂ ਅਸੀਂ ਭੇਡ ਚਾਲ 'ਚ ਪੈ ਜਾਂਦੇ ਹਾਂ। ਵੇਖੋ ਵੇਖੀ ਅਸੀਂ ਵੱਡੇ ਘਰਾਂ ਦੇ ਵਿੱਚ ਪੈਂਦੇ ਹਾਂ, ਵੱਡੀਆਂ ਗੱਡੀਆਂ 'ਚ ਪੈਂਦੇ ਹਾਂ। ਅਸੀਂ ਆਪਣੇ ਬੱਚਿਆਂ ਵੱਲੋਂ ਅਵੇਸਲੇ ਹੋ ਜਾਂਦੇ ਹਾਂ, ਉਹਨਾਂ ਵੱਲੇ ਧਿਆਨ ਨਹੀਂ ਦਿੰਦੇ, ਉਹਨਾਂ ਨਾਲ ਟਾਈਮ ਨਹੀਂ ਸਪੈਂਡ ਕਰਦੇ, ਜਿਹੜਾ ਕਿ ਬਾਅਦ ਦੇ ਵਿੱਚ ਸਾਨੂੰ ਉਹ ਖਮਿਆਜਾ ਭੁਗਤਣਾ ਪੈਂਦਾ। ਬਿਲਕੁਲ। ਜਿਹੜੇ ਅਸਲੀ ਐਕਟਰ ਨੇ ਮੇਰਾ ਖਿਆਲ ਹੈ ਕਿ ਪੰਜਾਬ ਦੇ ਵਿੱਚ ਕਾਫੀ ਹੋਣੇ ਜਿਹੜੇ ਥੀਏਟਰ ਕਰਦੇ ਆ, ਉਹਨਾਂ ਨੂੰ ਚਾਂਸ ਕਿਉਂ ਨਹੀਂ ਮਿਲਦਾ? ਮੈਂ ਦੇਖਦਾ ਕਿ ਕੋਈ ਵੀ ਨਵਾਂ ਐਕਟਰ ਜਿਹੜਾ ਨਾ ਉਹ ਮਿਹਨਤ ਨਹੀਂ ਕਰਦਾ। ਕਰਦੇ ਨਹੀਂ? ਨਾ ਕੁੜੀ ਮਿਹਨਤ ਕਰਦੀ ਆ ਨਾ ਮੁੰਡਾ ਮਿਹਨਤ। ਨਹੀਂ ਤੇ ਪਹਿਲਾਂ ਸੈੱਟ ਤੇ ਜਾਈਦਾ ਸੀ, ਸਾਰੇ ਵੱਡੇ ਐਕਟਰਾਂ ਦੇ ਮਤਲਬ ਸਤਿ ਸ਼੍ਰੀ ਅਕਾਲ, ਗੋਡੀ ਹੱਥ ਲਾਉਣਾ, ਉਹਨਾਂ ਦੀ ਇੱਜ਼ਤ ਕਰਨੀ। ਅੱਜ ਕੱਲ੍ਹ ਪੁਰਾਣੇ ਐਕਟਰ ਨੂੰ ਤਾਂ ਕੋਈ ਪੁੱਛਦਾ ਹੀ ਨਹੀਂ। ਜੇ ਉਹਨਾਂ ਨੂੰ ਰੋਲ ਦਿੱਤਾ ਵੀ ਜਾਂਦਾ, ਹੁਣ ਮੈਂ ਕਈ ਬੰਦਿਆਂ ਨੂੰ ਰਿਕਮੈਂਡ ਵੀ ਕੀਤਾ ਕਿਸੇ ਆਪਣੇ ਸੱਜਣ ਮਿੱਤਰਾਂ ਦੇ ਕੋਲ ਵੀ ਜਿਹੜੇ ਵੀ ਚਲੋ ਉਹਨਾਂ ਨੂੰ ਰੋਲ ਮਿਲ ਜੂਗਾ ਅੱਗੇ, ਉਹਨਾਂ ਤੋਂ ਕੰਪਲੇਂਟ ਇਹੀ ਆਉਂਦੀ ਹੈ ਕਿ ਯਾਰ ਬੰਦਾ ਮਿਹਨਤ ਨਹੀਂ ਕਰ ਰਿਹਾ, ਕੰਮ ਨਹੀਂ ਕਰ ਰਿਹਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਰਸ਼ਪਾਲ ਹੇਰ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੈਲੀਵਿਜ਼ਨ। ਹਮੇਸ਼ਾ ਦੀ ਤਰ੍ਹਾਂ ਅੱਜ ਵੀ ਸਾਡੇ ਸਟੂਡੀਓ ਵਿੱਚ ਇੱਕ ਖਾਸ ਮਹਿਮਾਨ ਆਏ ਨੇ, ਉਹਨਾਂ ਦੀ ਤੁਹਾਡੇ ਨਾਲ ਮੁਲਾਕਾਤ ਕਰਵਾਉਣੀ ਆ ਤਾਂ ਮੇਰੀ ਮੁਰਾਦ ਹੈ ਬੱਬ ਖਹਿਰਾ ਜੀ ਤੋਂ। ਸਤਿ ਸ਼੍ਰੀ ਅਕਾਲ ਖਹਿਰਾ ਸਾਹਿਬ, ਇੰਡੋਜ਼ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ, ਸਾਰੇ ਵੇਖਣ ਵਾਲੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਛਾ, ਇਸ ਤੋਂ ਪਹਿਲਾਂ ਕਿ ਆਪਾਂ ਗੱਲਬਾਤ ਦਾ ਸਿਲਸਿਲਾ ਅੱਗੇ ਤੋਰੀਏ, ਅਗਰ ਤੁਸੀਂ ਆਪਣੇ ਪਿਛੋਕੜ ਬਾਰੇ ਕੁਝ ਸ਼ਬਦਾਂ ਰਾਹੀਂ ਸਾਡੇ ਸਰੋਤਿਆਂ ਨੂੰ ਜਾਣਕਾਰੀ ਦੇ ਦਿਓ। ਬਿਲਕੁਲ ਜੀ। ਮੇਰਾ ਪਿਛੋਕੜ ਤਰਨਤਾਰਨ ਦੇ ਲਾਗੇ ਪਿੰਡ ਸ਼ੇਰੋਂ ਆ ਜੀ। ਜੀ। ਭਲਵਾਨਾਂ ਦਾ ਪਿੰਡ ਹੈ, ਬਹੁਤ ਵੱਡਾ ਬੜਾ ਨਾਮੀ ਪਿੰਡ ਹੈ ਜੀ। ਅਤੇ ਜ਼ਿਆਦਾ ਮੈਂ ਵੈਸੇ ਮੋਹਾਲੀ ਚੰਡੀਗੜ੍ਹ 'ਚ ਹੀ ਰਿਹਾ। ਹੁਣ ਮੈਂ ਪਰਿਵਾਰ ਸਮੇਤ ਅਮਰੀਕਾ ਦੇ ਵਿੱਚ ਰਹਿਣਾ ਜੀ। ਬੱਚੇ ਸਾਰੇ ਉੱਥੇ ਸੈੱਟ ਨੇ ਅਤੇ ਮੈਂ ਮੋਹਾਲੀ ਹੁੰਦਾ ਕਿਉਂਕਿ ਮੈਂ 35-36 ਸਾਲ ਤੋਂ ਫਿਲਮਾਂ ਦੇ ਨਾਲ ਜੁੜਿਆ ਹੋਇਆ ਜੀ। ਅਤੇ ਇਸ ਕਰਕੇ ਮੈਂ ਹੁਣ ਵਧੀਆ ਕਹਾਣੀਆਂ ਦੇ ਉੱਤੇ ਵਧੀਆ ਫਿਲਮਾਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਉੱਥੇ। ਅਤੇ ਤੁਹਾਡਾ ਐਕਟਿੰਗ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ? ਐਕਟਿੰਗ ਦਾ ਸਫ਼ਰ ਮੇਰਾ ਜੀ, ਮੈਂ ਜਦੋਂ ਪੰਜਾਬ ਦੇ ਹਾਲਾਤ ਬਹੁਤ ਜ਼ਿਆਦਾ ਖ਼ਰਾਬ ਸੀਗੇ ਅਤੇ ਮੈਂ ਸਾਰੇ ਪਰਿਵਾਰ ਨਾਲ ਮੂਵ ਹੋਇਆ ਚੰਡੀਗੜ੍ਹ ਦੇ ਵਿੱਚ 1980s? 88 ਹਾਂਜੀ, 88 ਦੇ ਵਿੱਚ। ਹਾਂਜੀ। ਅਤੇ ਉੱਥੇ ਫਿਰ ਮੇਰੀ ਮੁਲਾਕਾਤ ਇੱਕ ਮੈਡਮ ਹੈ ਮਲਕੀਤ ਡੋਲੀ ਕਰਕੇ ਉਹਨਾਂ ਨਾਲ ਹੋਈ। ਉਹਨਾਂ ਨੇ ਹੀ ਮੈਨੂੰ ਜਸਪਾਲ ਭੱਟੀ ਸਾਹਿਬ ਨਾਲ ਮਿਲਾਇਆ ਅਤੇ ਉਹਨਾਂ ਨੇ ਹੀ ਦਾਰਾ ਜੀ ਨਾਲ ਮਿਲਾਇਆ। ਫਿਰ ਦਾਰਾ ਜੀ ਨਾਲ ਤਾਂ ਬਹੁਤ ਜ਼ਿਆਦਾ ਹੀ ਮਤਲਬ ਪਿਓ ਪੁੱਤਰ ਵਾਲਾ ਪਿਆਰ ਜਿਹੜਾ ਉਹ ਬਣ ਗਿਆ, ਰਿਸ਼ਤਾ ਬਣ ਗਿਆ। ਹਾਂਜੀ ਹਾਂਜੀ, ਬਹੁਤ ਹੀ ਉਹਨਾਂ ਨੇ ਮਤਲਬ ਪਿਆਰ ਦਿੱਤਾ। ਉਸ ਤੋਂ ਬਾਅਦ ਫਿਰ ਮੈਂ ਆਪਣਾ ਚੰਡੀਗੜ੍ਹ ਦੇ ਵਿੱਚ ਐਡੀਟਿੰਗ ਸਟੂਡੀਓ ਲਾਇਆ, ਜਿਹੜਾ ਕਿ ਦਿੱਲੀ ਤੋਂ ਇੱਧਰ ਪਹਿਲਾ ਸਟੂਡੀਓ ਸੀਗਾ ਜੀ। ਪੰਜਾਬ, ਹਰਿਆਣਾ, ਹਿਮਾਚਲ ਕਿਤੇ ਨਹੀਂ ਸੀ ਐਡੀਟਿੰਗ ਸਟੂਡੀਓ, ਸਿਰਫ ਚੰਡੀਗੜ੍ਹ 'ਚ ਮੈਂ ਪਹਿਲਾਂ ਲਾਇਆ ਸੀ। ਉਸ ਤੋਂ ਬਾਅਦ ਫਿਰ ਫਿਲਮਾਂ ਦਾ ਗਾਣਿਆਂ ਦਾ ਸਿਸਟਮ ਜਿਹੜਾ। ਤਾਂ ਫਿਲਮਾਂ ਵਿੱਚ ਕਿਹੋ ਜਿਹਾ ਕਿਰਦਾਰ ਨਿਭਾਏ ਤੁਸੀਂ? ਮੇਰੇ ਸ਼ਕਲ ਦੇ ਹਿਸਾਬ ਨਾਲ ਜ਼ਿਆਦਾ ਵਿਲਨ ਦੇ ਹੀ ਹੁੰਦੇ ਆ ਜੀ। ਜੀ। ਪਰ ਕੁਝ ਆਪਣਾ ਸਰਪੰਚ ਦੇ ਵੀ ਹੈ, ਕੁਝ ਵੈਸੇ ਕਰੈਕਟਰ ਰੋਲ ਵੀ ਹੈਗੇ ਨੇ ਜੀ। ਅੱਛਾ, ਅਤੇ ਹੁਣ ਤੁਸੀਂ ਮੈਨੂੰ ਪਤਾ ਲੱਗਾ ਕਿ ਆਸਟ੍ਰੇਲੀਆ ਆਏ ਹੋ। ਹਾਂਜੀ। ਅਤੇ ਕੋਈ ਪੰਜਾਬੀ ਫਿਲਮ ਦੀ ਸ਼ੂਟਿੰਗ ਕਰਨਾ ਹੈ? ਬਿਲਕੁਲ ਜੀ। ਐਡੀਲੇਡ ਦੇ ਵਿੱਚ ਪਹਿਲੀ ਪੰਜਾਬੀ ਫਿਲਮ ਦੀ ਸ਼ੂਟ ਅਸੀਂ ਕੰਪਲੀਟ ਕੀਤੀ ਹੈ। ਕੰਪਲੀਟ ਹੋ ਗਈ? ਹਾਂਜੀ ਹਾਂਜੀ। ਬਾਹਰਲਾ ਮੁਲਕ ਫਿਲਮ ਦਾ ਨਾਮ। ਅੱਛਾ। ਅਤੇ ਫਰਵਰੀ ਜਾਂ ਮਾਰਚ ਤੱਕ ਰਿਲੀਜ਼ ਕਰਾਂਗੇ ਇਹਨੂੰ। ਅਤੇ ਹੁਣ ਅੱਗੇ ਵੀ ਮਤਲਬ ਇੱਕ ਐਡੀਲੇਡ 'ਚ, ਇੱਕ ਮੈਲਬੌਰਨ ਦੇ ਵਿੱਚ 2 ਫਿਲਮਾਂ ਅੱਗੇ ਕਰ ਰਹੇ ਹਾਂ ਫਰਵਰੀ ਮਾਰਚ। ਹੋਰ ਕਰ ਰਹੇ ਤੋਂ ਬਾਅਦ? ਬਿਲਕੁਲ ਜੀ। ਜੀ। ਹਾਂਜੀ। ਮੈਂ ਦੇਖਿਆ ਕਿ ਬਹੁਤ ਚਿਰਾਂ ਤੋਂ ਜਿੰਨੇ ਵੀ ਸਾਡੇ ਇੰਡੀਆ ਦੇ ਫਿਲਮ ਮੇਕਰ ਸੀ, ਬਾਲੀਵੁੱਡ ਵਾਲੇ ਵੀ ਅਤੇ ਪੰਜਾਬੀ ਵੀ, ਖਾਸ ਕਰਕੇ ਇੰਗਲੈਂਡ ਵੱਲ ਬਹੁਤ ਤਵੱਜੋ ਉਹਨਾਂ ਦੀ ਰਹੀ ਆ। ਹਾਂਜੀ। ਜਾਂ ਕੈਨੇਡਾ, ਅਮਰੀਕਾ ਵੀ ਥੋੜ੍ਹਾ ਬਹੁਤਾ ਸ਼ਾਇਦ ਕੀਤਾ ਉਹਨਾਂ ਨੇ, ਪਰ ਆਸਟ੍ਰੇਲੀਆ ਤਕਰੀਬਨ ਇੱਕ ਪਾਸੇ ਹੀ ਰੱਖਿਆ। ਇੱਧਰ ਬਹੁਤ ਘੱਟ ਕਿਸੇ ਨੇ ਕੋਸ਼ਿਸ਼ ਕੀਤੀ ਆ। ਪਹਿਲਾਂ ਤਾਂ ਮੈਂ ਤੁਹਾਨੂੰ ਵਧਾਈ ਦਿੰਦਾ ਕਿ ਤੁਸੀਂ ਪਹਿਲ ਕਦਮੀ ਕੀਤੀ ਹੈ, ਅਤੇ ਆਸ਼ਾ ਇਹ ਵੀ ਕਰਦੇ ਹਾਂ ਕਿ ਤੁਹਾਡੇ ਤੋਂ ਬਾਅਦ ਹੋਰ ਵੀ
ਫਿਲਮ ਮੇਕਰ ਇੱਥੇ ਆਉਣਗੇ ਆਸਟ੍ਰੇਲੀਆ ਵਿੱਚ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਵੀ ਹੁਣ ਸਾਡੀ ਪੰਜਾਬੀਆਂ ਦੀ ਪੋਪੂਲੇਸ਼ਨ ਕਾਫੀ ਹੋ ਚੁੱਕੀ ਆ ਬਿਲਕੁਲ ਤੇ ਵਾਰੰਟ ਕਰਦੀ ਆ। ਪਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਮਿਹਰਬਾਨੀ ਜੀ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜਾ ਹੁਣ ਤੁਸੀਂ ਡਾਇਰੈਕਸ਼ਨ ਕਰਦੇ ਹੋ ਜਾਂ ਇਹਦੇ ਵਿੱਚ ਐਕਟਿੰਗ ਕਰ ਰਹੇ ਹੋ? ਮੈਂ ਐਕਟਿੰਗ ਵੀ ਕਰ ਰਿਹਾ ਤੇ ਡਾਇਰੈਕਸ਼ਨ ਵੀ ਕਰ ਰਿਹਾ ਜੀ, ਹਾਂਜੀ, ਦੋਨੋਂ ਚੀਜ਼ਾਂ ਕਰ ਰਹੇ ਹੋ ਦੋਵੇਂ ਇਸ ਵਿੱਚ? ਚੀਜ਼ਾਂ ਕਰ ਰਿਹਾ ਜੀ। ਅੱਛਾ ਜੀ। ਪ੍ਰੋਡਿਊਸਰ ਵੀ ਮੈਂ ਇਸ ਫਿਲਮ ਦਾ। ਤੇ ਮੈਂ ਜ਼ਿਆਦਾ ਨਹੀਂ ਪੁੱਛਾਂਗਾ, ਪਰ ਸਟੋਰੀ ਕਿਹੋ ਜਿਹੀ ਇਹਦੀ? ਇਹ ਪਰਿਵਾਰਕ ਕਹਾਣੀ ਹੈ ਜੀ। ਇੱਕ ਪਰਿਵਾਰ ਭਰਿਆ ਕਿਸ ਤਰ੍ਹਾਂ ਉੱਥੋਂ ਇੱਥੇ ਆਉਂਦਾ ਵਾ ਤੇ ਉਹਦੀਆਂ ਕੀ ਗਲਤੀਆਂ ਹੁੰਦੀਆਂ ਕਿ ਉਹਨਾਂ ਨੂੰ ਮਤਲਬ ਕੀ ਕੁਛ ਸਹਿਣਾ ਪੈਂਦਾ ਇੱਥੇ। ਕਾਫੀ ਅਸਲੀ ਜ਼ਿੰਦਗੀ ਦੇ ਨਾਲ ਬਿਲਕੁਲ ਜੀ, ਮੇਲ ਖਾਂਦੀ ਬਿਲਕੁਲ। ਹੋਵੇਗੀ। ਮੈਂ ਉਹੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਲੋਕਾਂ ਨੂੰ ਕਿ ਮੈਂ ਜਿੱਦਾਂ ਅਮਰੀਕਾ ਕੈਨੇਡਾ ਦੇ ਵਿੱਚ ਵੀ ਵੇਖਿਆ ਵਾ, ਬਹੁਤ ਸਾਰੇ ਜਿਹੜੇ ਮਾਂ-ਬਾਪ ਨੇ ਉਹ ਬਾਅਦ ਦੇ ਵਿੱਚ ਬੈਠੇ ਝੂਰਦੇ ਆ ਕਿ ਸਾਡੇ ਬੱਚੇ ਸਾਡੇ ਤੋਂ ਦੂਰ ਹੋ ਗਏ ਆ, ਪਰ ਉਹ ਕਦੇ ਵੀ ਆਪਣੀਆਂ ਗਲਤੀਆਂ ਜਿਹੜੀਆਂ ਉਹ ਨਹੀਂ ਮੰਨਦੇ ਵੀ ਸਾਡੀਆਂ ਗਲਤੀਆਂ ਕੀ ਆ। ਕਿਉਂਕਿ ਜਦੋਂ ਅਸੀਂ ਉੱਥੋਂ ਤੁਰਦੇ ਹਾਂ, ਇੰਡੀਆ ਤੋਂ ਪੰਜਾਬ ਤੋਂ ਅਸੀਂ ਤੁਰਦੇ ਹਾਂ, ਤੇ ਅਸੀਂ ਇਹ ਸੋਚ ਕੇ ਤੁਰਦੇ ਹਾਂ ਕਿ ਅਸੀਂ ਚੰਗੇ ਮੁਲਕ ਦੇ ਵਿੱਚ ਚੱਲੇ ਹਾਂ ਚੰਗੀ ਜ਼ਿੰਦਗੀ ਜੀਣ ਵਾਸਤੇ। ਜੀ। ਪਰ ਇੱਥੇ ਆ ਕੇ ਅਸੀਂ ਡਾਲਰਾਂ ਦੀ ਮਸ਼ੀਨ ਬਣ ਜਾਂਦੇ ਹਾਂ, ਜਾਂ ਅਸੀਂ ਭੇਡ ਚਾਲ 'ਚ ਪੈ ਜਾਂਦੇ ਹਾਂ। ਵੇਖੋ ਵੇਖੀ ਅਸੀਂ ਵੱਡੇ ਘਰਾਂ ਦੇ ਵਿੱਚ ਪੈਂਦੇ ਹਾਂ, ਵੱਡੀਆਂ ਗੱਡੀਆਂ 'ਚ ਪੈਂਦੇ ਹਾਂ। ਅਸੀਂ ਆਪਣੇ ਬੱਚਿਆਂ ਵੱਲੋਂ ਅਵੇਸਲੇ ਹੋ ਜਾਂਦੇ ਹਾਂ, ਉਹਨਾਂ ਵੱਲੇ ਧਿਆਨ ਨਹੀਂ ਦਿੰਦੇ, ਉਹਨਾਂ ਨਾਲ ਟਾਈਮ ਨਹੀਂ ਸਪੈਂਡ ਕਰਦੇ, ਜਿਹੜਾ ਕਿ ਬਾਅਦ ਦੇ ਵਿੱਚ ਸਾਨੂੰ ਉਹ ਖਮਿਆਜਾ ਭੁਗਤਣਾ ਪੈਂਦਾ। ਪਰ ਮੈਂ ਖਹਿਰਾ ਸਾਹਿਬ ਦੇਖਿਆ ਕਿ ਇਹ ਹੁਣ ਇਕੱਲੀ ਕਹਾਣੀ ਸਿਰਫ ਬਾਹਰਲੇ ਮੁਲਕਾਂ ਦੀ ਨਹੀਂ, ਜਦੋਂ ਅਸੀਂ ਵਾਪਸ ਇੰਡੀਆ ਵੀ ਜਾਂਦੇ ਹਾਂ, ਜਿਹੜੀ ਟਾਈਮ ਦੀ ਕਮੀ ਮਹਿਸੂਸ ਹੁੰਦੀ ਆ, ਸ਼ਾਇਦ ਉੱਥੇ ਵੀ ਪਰਿਵਾਰਾਂ ਵਿੱਚ ਸ਼ੁਰੂ ਹੋ ਚੁੱਕੀ ਆ ਇਹ। ਬਿਲਕੁਲ ਜੀ, ਕਿਉਂਕਿ ਸਭ ਤੋਂ ਵੱਡੀ ਬਿਮਾਰੀ ਤਾਂ ਫੋਨ ਦੀ ਹੈ ਜੀ। ਹਾਂਜੀ। ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਲੀਡਰਾਂ ਨੇ ਉਹ ਨਹੀਂ ਚਾਹੁੰਦੇ ਕਿ ਲੋਕ ਇਕੱਠੇ ਰਹਿਣ। ਪਿੰਡਾਂ ਦੇ ਵਿੱਚ ਵੇਖੋ ਦੁਸ਼ਮਣੀਆਂ ਪਾਤੀਆਂ ਨੇ ਉਹਨੇ, ਘਰਾਂ ਅੱਗੇ ਜਾਈਦਾ ਸੀ ਬਾਹਰੋਂ ਤੇ ਸਾਰੇ ਪਿੰਡ ਨੂੰ ਚਾਅ ਆਉਂਦਾ ਸੀ, ਹਰ ਗਲੀ ਦੇ ਵਿੱਚ ਕੋਈ ਕਹਿੰਦਾ ਰੋਟੀ ਸਾਡੇ ਘਰ ਖਾਓ। ਹੁਣ ਕੋਈ ਪੁੱਛਦਾ ਹੀ ਨਹੀਂ। ਉਹ ਮਤਲਬ ਲੋਕ ਬਦਲ ਗਏ ਨੇ ਕਾਫੀ। ਪਰ ਫਿਰ ਵੀ ਹੈ ਕਿ ਜਿੰਨਾ ਵੀ ਤੁਹਾਡਾ ਮਤਲਬ ਫੈਮਿਲੀ ਨੂੰ ਤੁਸੀਂ ਇਕੱਠੇ ਰੱਖ ਸਕਦੇ, ਕੋਸ਼ਿਸ਼ ਕਰੋ, ਹਰ ਬੰਦੇ ਦਾ ਫਰਜ਼ ਹੈ ਨਾ। ਹੁਣ ਤੁਸੀਂ ਅਮਰੀਕਾ ਰਹਿੰਦੇ ਪੱਕੇ ਤੌਰ ਤੇ? ਹਾਂਜੀ। ਤੇ ਫਿਲਮ ਬਣਾਉਣ ਇੱਥੇ ਆਏ ਹੋ? ਹਾਂਜੀ। ਪੰਜਾਬੀ ਫਿਲਮਾਂ ਦੇ ਮਿਆਰ ਬਾਰੇ ਤੁਹਾਡਾ ਕੀ ਖਿਆਲ ਹੈ? ਪੰਜਾਬੀ ਫਿਲਮਾਂ ਦਾ ਮਿਆਰ ਜਿਹੜਾ ਜੀ ਪਹਿਲਾਂ ਨਾਲੋਂ ਤਾਂ ਬਹੁਤ ਜ਼ਿਆਦਾ ਫਰਕ ਪੈ ਗਿਆ, ਪਰ ਜਿਹੜਾ ਮਿਆਰ ਹੋਣਾ ਚਾਹੀਦਾ ਉਹ ਨਹੀਂ ਹੈ। ਹਜੇ ਹੈ ਨਹੀਂ? ਨਹੀਂ। ਜੇ ਅਸੀਂ ਸਾਊਥ ਦੀਆਂ ਫਿਲਮਾਂ ਨੂੰ ਵੇਖ ਕੇ ਕਹਿੰਦੇ ਹਾਂ ਵੀ ਉਹ ਬੱਲੇ ਬੱਲੇ, ਉਹਨਾਂ ਦੇ ਕਿਸੇ ਐਕਟਰ ਨੂੰ ਅਸੀਂ ਜਾਣਦੇ ਵੀ ਨਹੀਂ, ਤਾਂ ਵੀ ਉਹਨਾਂ ਦੀ ਫਿਲਮ ਵੇਖਦੇ ਹਾਂ। ਸਾਡੇ ਮਤਲਬ ਸਿਨੇਮੇ 'ਚ ਲੋਕ ਬਹੁਤ ਘੱਟ ਜਾਂਦੇ ਆ। ਉਹਦੀ ਵਜ੍ਹਾ ਕਿਤੇ ਨਾ ਕਿਤੇ ਫਿਲਮ ਮੇਕਰ ਜਿਹੜੇ ਆ, ਮੇਰੇ ਖਿਆਲ 'ਚ ਉਹ ਆ। ਕਿਉਂ ਕਈ ਵਾਰੀ ਹੁੰਦਾ ਨਾ ਕਿ ਮੈਂ ਵੇਖਿਆ ਕਿ ਇੱਕ ਫਿਲਮ ਚੰਗੀ ਚੱਲ ਜਾਂਦੀ ਆ, ਫਿਰ ਉਹ ਪਾਰਟ 2, ਪਾਰਟ 3, ਪਾਰਟ 4 ਉਹਦੇ ਉੱਤੇ ਕਮਾਈ ਕਰਨ ਦੇ ਸਾਧਨ ਬਣਾਈ ਜਾਂਦੇ ਆ, ਜਦ ਕਿ ਉਸ ਫਿਲਮ ਦੀ ਜਿਹੜੀ ਸਟੋਰੀ ਆ ਕੰਟੀਨਿਊ ਨਹੀਂ ਹੁੰਦੀ। ਇਹ ਕੀ ਵਜ੍ਹਾ ਹੈ? ਕਿਉਂ ਨਹੀਂ ਇਹ ਜਦੋਂ ਇੱਕ ਫਿਲਮ ਦੇਖ ਲਈ ਅਸੀਂ, ਮੈਂ ਨਾਂ ਨਹੀਂ ਲੈਣਾ ਫਿਲਮਾਂ ਦੇ, ਇੱਕ ਫਿਲਮ ਦੇਖ ਲਈ ਨੰਬਰ 1, ਅਤੇ ਨੰਬਰ 2 ਦੀ ਸਟੋਰੀ ਉਹਦੇ ਪਹਿਲੀ ਨਾਲ ਕਿਉਂ ਨਹੀਂ ਮੇਲ ਖਾਂਦੀ? ਐਕਟਰ ਵੀ ਉਹੀ ਹੁੰਦੇ ਆ, ਡਾਇਰੈਕਟਰ ਵੀ ਹਮੇਸ਼ਾ ਉਹੀ ਹੁੰਦਾ, ਪਰ ਫਿਲਮ ਦੀ ਕਹਾਣੀ ਕਿਤੇ ਹੋਰ ਸ਼ੁਰੂ ਕਰਦੇ ਸਿਰਫ ਨਾ ਹੀ ਰੱਖਦੇ। ਇਹਦੀ ਵਜ੍ਹਾ ਕੀ ਹੈ? ਇਹਦੀ ਵਜ੍ਹਾ ਇਹ ਹੈ ਕਿ ਅਸੀਂ ਸਿਰਫ ਬਿਜ਼ਨਸ ਦੇਖਦੇ ਹਾਂ ਜੀ। ਜੇ ਅਸੀਂ ਸਾਡਾ ਜਨੂੰਨ ਹੋਵੇ ਨਾ ਕਿ ਅਸੀਂ ਫਿਲਮਾਂ ਚੰਗੀਆਂ ਬਣਾਉਣੀਆਂ, ਅਤੇ ਨੈਚੁਰਲੀ ਹੈ ਕਿ ਭਾਵੇਂ ਉਹਦੇ 10 ਪਾਰਟ ਵੀ ਬਣ ਜਾਣ, ਉਹ ਚੰਗੀਆਂ ਹੀ ਬਣਨਗੀਆਂ। ਪਰ ਜਦੋਂ ਅਸੀਂ ਸਿਰਫ ਅਤੇ ਸਿਰਫ ਬਿਜ਼ਨਸ ਵੇਖਦੇ ਹਾਂ ਕਿ ਇਸ ਪਹਿਲੀ ਫਿਲਮ ਨੇ ਇੰਨਾ ਬਿਜ਼ਨਸ ਕੀਤਾ, ਹੁਣ ਲੋਕਾਂ ਦੇ ਵਿੱਚ ਚੱਲ ਗਈ ਆ, ਦੂਜੀ ਫਿਲਮ ਵੀ ਆਪਾਂ ਇਹਦੇ ਨਾਂ 'ਤੇ ਬਣਾ ਦਈਏ, ਉੱਥੇ ਫਿਰ ਅਸੀਂ ਮਤਲਬ ਪਿੱਛੇ ਰਹਿ ਜਾਂਦੇ ਹਾਂ। ਨਾ ਅਸੀਂ ਕਹਾਣੀ ਵੱਲ ਪ੍ਰੋਪਰ ਧਿਆਨ ਦਿੰਦੇ ਹਾਂ, ਨਾ ਅਸੀਂ ਮਿਊਜ਼ਿਕ ਵੱਲ ਦਿੰਦੇ ਹਾਂ। ਮੈਨੂੰ ਮਤਲਬ ਕਦੇ ਕਦੇ ਇਹ ਹੈਰਾਨੀ ਹੁੰਦੀ ਹੈ ਕਿ ਜਦੋਂ ਸਾਰੀ ਟੀਮ ਬਣਾ ਕੇ ਫਿਲਮ ਵੇਖਦੀ ਆ, ਉਹ ਜਦੋਂ ਰਿਲੀਜ਼ ਕਰਨ ਤੋਂ ਪਹਿਲਾਂ ਕਿਉਂ ਨਹੀਂ ਸੋਚਦੇ ਵੀ ਅਸੀਂ ਕੀ ਬਣਾਇਆ ਹੈ, ਕੀ ਅਸੀਂ ਸਹੀ ਬਣਾਇਆ ਹੈ। ਹੁਣ ਕਈ ਵਾਰੀ ਅਸੀਂ ਫਿਲਮਾਂ ਦੇਖੀਆਂ, ਪਹਿਲਾਂ ਤਾਂ ਨਾਂ ਵੀ ਬੜੇ ਅਨਵੇਖ ਲਏ ਜਿਹੇ ਹੁੰਦੇ ਆ, ਪਰ ਜਦੋਂ ਉਹਨੂੰ ਤੁਸੀਂ ਫਿਲਮ ਲਾ ਕੇ ਦੇਖਣ ਲੱਗਦੇ ਆ ਨਾ, ਤਾਂ 5-10 ਮਿੰਟਾਂ ਵਿੱਚ ਤੁਸੀਂ ਫਿਲਮ ਤੋਂ ਬੋਰ ਹੋ ਜਾਂਦੇ ਆ। ਉਹ ਜਾਂ ਵਾਧੂ ਘੱਟ ਗੱਲਾਂ ਮਾਰੀ ਜਾਂਦੇ ਆ, ਕੋਈ ਉਹਦੇ ਵਿੱਚ ਐਕਟਿੰਗ ਨਹੀਂ ਦਿੰਦੀ, ਕੋਈ ਸਟੋਰੀ ਨਹੀਂ ਦਿੰਦੀ। ਜਿਹੜੇ ਬੰਦੇ ਪੈਸੇ ਲਾਉਂਦੇ ਆ, ਜਦੋਂ ਕਹਾਣੀ ਪੜ੍ਹਦੇ ਆ ਜਾਂ ਸੁਣਦੇ ਆ, ਉਹਨਾਂ ਦੀ ਇਮੈਜੀਨੇਸ਼ਨ ਘੱਟ ਵਾ ਕਿ ਜਾਂ ਬਣਾਉਣ ਵੇਲੇ ਕਿਤੇ ਨਾ ਕਿਤੇ ਟੈਕਨੀਕਲ ਤੌਰ 'ਤੇ ਜਾਂ ਡਾਇਰੈਕਟਰ ਦਾ ਐਕਸਪੀਰੀਅੰਸ ਘੱਟ ਹੁੰਦਾ? ਕੀ ਵਜ੍ਹਾ ਹੈ ਇਹਦਾ? ਸਭ ਤੋਂ ਵੱਡੀ ਗੱਲ ਜਿਹੜੀ ਆ ਜੀ, ਜਿਹੜੇ ਪ੍ਰੋਡਿਊਸਰ ਨੇ ਨਾ, ਉਹਨਾਂ ਨੂੰ ਪਹਿਲਾਂ ਤਾਂ ਫੇਕ ਕਲੈਕਸ਼ਨਾਂ ਵਿਖਾ ਕੇ ਉਹਨਾਂ ਨੂੰ ਭਰਮਾਇਆ ਜਾਂਦਾ ਕਿ ਇੰਨੇ ਕਰੋੜ ਰੁਪਈਆ ਕਮਾ ਲਾਂਗੇ। ਉਹ ਉਸ ਚੱਕਰ ਵਿੱਚ ਫਸ ਜਾਂਦੇ ਆ, ਅਤੇ ਉਹ ਆਪਣੇ ਦਿਮਾਗ ਤੋਂ ਮੇਰੇ ਖਿਆਲ ਕੰਮ ਨਹੀਂ ਲੈਂਦੇ। ਜਿਹੜੇ ਖਾਸ ਕਰਕੇ ਬਾਹਰਲੇ ਜਿੰਨੇ ਵੀ ਸਾਡੇ ਵਰਗੇ ਪ੍ਰੋਡਿਊਸਰ ਨੇ, ਉਹ ਇੱਕ ਵਾਰ ਜਾ ਕੇ ਉੱਥੇ ਮਾਰ ਖਾਂਦੇ ਹੀ ਖਾਂਦੇ ਆ ਕਿ ਇੰਨੇ ਕਰੋੜ ਕਮਾ ਲੈਣਾ। ਇਸ ਕਰਕੇ ਮੈਂ ਉੱਥੇ ਵੇਖਿਆ ਵਾ, ਬਹੁਤ ਸਾਰੇ ਬੰਦੇ ਕਹਾਣੀਆਂ ਲੈ ਕੇ ਤੁਰੇ ਫਿਰਦੇ ਆ। ਉਹ ਆ ਕੇ ਤੁਹਾਨੂੰ ਕਹਾਣੀ ਸੁਣਾਉਂਦੇ ਆ, ਉਹ ਨਾਲ ਇਹ ਵੀ ਕਹਿੰਦੇ ਆ ਕਿ ਇਸ ਕਹਾਣੀ ਦਾ ਅੱਧਾ ਪ੍ਰੋਡਿਊਸਰ ਸਾਡੇ ਕੋਲ ਹੈਗਾ। ਅੱਧਾ ਪ੍ਰੋਡਿਊਸਰ? ਹਾਂ, ਉਹ ਅਜੇ ਤੱਕ ਅੱਧਾ ਪ੍ਰੋਡਿਊਸਰ ਸਾਨੂੰ ਲੱਭਾ ਨਹੀਂ ਗਾ ਵੀ ਉਹ ਕਿਹੜਾ ਵਾ,
ਪਰ ਮਤਲਬ ਉਹਨਾਂ ਦਾ ਇਹ ਹੁੰਦਾ ਵੀ ਕਹਿਣ ਇੱਦਾਂ ਦਾ ਭਾਵ ਤੁਹਾਨੂੰ ਭਰਮਾਉਣਾ ਉਹਨਾਂ ਨੇ। ਹਾਂ, ਪਰ ਕਹਾਣੀ ਸੁਣ ਕੇ ਉਹਨਾਂ ਨੂੰ ਵੇਖੀਦਾ ਵੀ ਯਾਰ ਇਹ ਕੀ ਕਹਾਣੀ ਲੈ ਕੇ ਆਏ ਜੇ ਤੁਸੀਂ, ਫਿਰ ਉਹਨਾਂ ਦੀ ਫਿਲਮਾਂ ਬਣਦੀਆਂ। ਮੈਂ ਦੇਖਿਆ ਕਿ ਜਦੋਂ ਆਪਾਂ ਯੂਰਪੀਅਨ ਜਾਂ ਅਮਰੀਕਨ ਫਿਲਮਾਂ ਦੇਖਦੇ ਹਾਂ ਤਾਂ ਬਹੁਤ ਸਾਰੀਆਂ ਫਿਲਮਾਂ ਉਹਨਾਂ ਦੀਆਂ ਕਿਤਾਬਾਂ ਦੇ ਉੱਤੇ, ਨਾਵਲਸ ਦੇ ਉੱਤੇ ਆਧਾਰਿਤ ਹੁੰਦੀਆਂ। ਸਾਡੀ ਪੰਜਾਬੀ ਸਿਨੇਮੇ ਦੇ ਵਿੱਚ ਇਹ ਰੀਤ ਪ੍ਰਚਲਿਤ ਕਿਉਂ ਨਹੀਂ ਹੋਈ? ਬਹੁਤ ਸਾਰੀਆਂ ਕਿਤਾਬਾਂ ਨਾਨਕ ਸਿੰਘ ਨੇ ਲਿਖੀਆਂ, ਸੋਹਣ ਸਿੰਘ ਸੀਤਰ ਨੇ ਲਿਖੀਆਂ, ਜੇ ਤੂਤ ਵਾਲੇ ਖੂਹ ਦੀ ਗੱਲ ਕਰ ਲਓ, ਪਵਿੱਤਰ ਪਾਪੀ ਦੀ ਗੱਲ ਕਰੋ, ਚੌਥੇ ਫਿਲਮ ਬਣੀ ਆ, ਇੱਕ ਮਿਆਨ ਦੋ ਤਲਵਾਰਾਂ ਹੋ ਸਕਦੀ ਆ। ਬਹੁਤ ਸਾਰੀਆਂ ਕਿਤਾਬਾਂ ਇੰਨੀਆਂ ਵਧੀਆ ਛਪੀਆਂ ਨੇ, ਉਹਨਾਂ 'ਤੇ ਫਿਲਮ ਕਿਉਂ ਨਹੀਂ ਬਣਦੀ? ਗੱਲ ਹੈ ਜੀ, ਸਾਡੇ ਜਿਹੜੇ ਦਰਸ਼ਕ ਨੇ ਫਿਲਮਾਂ ਵੇਖਣ ਵਾਲੇ, ਖਾਸ ਕਰਕੇ ਆਪਾਂ ਵੇਖੀਦਾ ਵਾ ਵੀ ਫੈਮਿਲੀ ਫਿਲਮ ਵੇਖੀ ਤਾਂ ਬਹੁਤ ਸਾਰੀਆਂ ਫੈਮਲੀਆਂ ਘੱਟ ਜਾਂਦੀਆਂ ਨੇ ਫੈਮਿਲੀ ਫਿਲਮ ਹੋਣ ਦੇ ਬਾਵਜੂਦ, ਕਿਉਂਕਿ ਲੋਕਾਂ ਦੇ ਅੱਗੇ ਇਹੋ ਜਿਹੀਆਂ ਫਿਲਮਾਂ ਪਰੋਸ ਕੇ ਰੱਖੀਆਂ ਗਈਆਂ ਵਾ। ਹੁਣ ਆਮ ਬੰਦਾ ਦਾ ਯਾਰ ਪੰਜਾਬੀ ਫਿਲਮ ਇਹਦੇ 'ਚ ਉਹੀ ਹਾ ਹੀ ਹੂ ਹੋਣਾ ਪੰਚ ਮਾਰੇ ਹੋਣੇ ਬਿਨਾਂ ਮਤਲਬ ਤੋਂ, ਅਤੇ ਲੋਕ ਜਿਹੜੇ ਆਮ ਫੈਮਲੀ ਵਾਲੇ ਉਹ ਘੱਟ ਜਾਂਦੇ ਆ, ਔਰ ਹੁੰਦਾ ਵੀ ਇੱਦਾਂ ਹੀ ਆ। ਪਰ ਬਹੁਤੀਆਂ ਫਿਲਮਾਂ ਜਿੱਦਾਂ ਹੁਣ ਜੇ ਆਪਾਂ ਗੱਲ ਕਰੀਏ ਅੰਗਰੇਜ਼ ਦੀ ਗੱਲ ਕਰਦੇ ਹਾਂ ਜਾਂ ਗੁਰਪ੍ਰੀਤ ਘੁੱਗੀ ਦੀ ਅਰਦਾਸ ਦੀ ਗੱਲ ਕਰਦੇ ਹਾਂ, ਪਹਿਲੀ ਨੰਬਰ 1 ਜਿਹੜੀ ਸੀਗੀ, ਹਾਂਜੀ, ਰੱਬ ਦਾ ਰੇਡੀਓ, ਸ਼ਹੀਦੇ ਮੁਹੱਬਤ ਬੂਟਾ ਸਿੰਘ, ਜੀ ਆਇਆਂ ਨੂੰ, ਅਸਾਂ ਨੂੰ ਮਾਣ ਵਤਨਾਂ ਦਾ, ਉਹ ਚੰਗੀਆਂ ਫਿਲਮਾਂ, ਚੰਗੀਆਂ ਸਟੋਰੀਆਂ, ਅਤੇ ਲੋਕਾਂ ਨੇ ਉਹਨੂੰ ਸਲਾਹਿਆ ਵੀ ਬੜਾ। ਬਿਲਕੁਲ। ਤਾਂ ਫਿਰ ਕਿਉਂ ਨਹੀਂ ਫਿਲਮ ਮੇਕਰ ਇਹੋ ਜਿਹੀਆਂ ਫਿਲਮਾਂ ਨੂੰ ਅੱਗੇ ਲੈ ਕੇ ਚੱਲਦੇ? ਗੱਲ ਉਹੀ ਹੈ ਜੀ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਨੂੰਨ ਹੋਣਾ ਚਾਹੀਦਾ ਤੁਹਾਡੇ 'ਚ ਫਿਲਮ ਬਣਾਉਣ ਦਾ। ਹੁਣ ਇੱਕ ਲੋਕਾਂ ਦੇ ਵਿੱਚ ਇਹ ਹਵਾ ਛੱਡ ਦਿੱਤੀ ਗਈ ਆ ਜੀ, ਚੰਗੀ ਫਿਲਮ ਲੋਕ ਵੇਖਦੇ ਆ ਜੀ, ਚੰਗੀ ਫਿਲਮ ਬਣਾਓ ਤੁਸੀਂ, ਉਹ ਜ਼ਰੂਰ ਵੇਖਦੇ ਆ। ਜਦੋਂ ਅਸੀਂ ਲੋਕਾਂ ਨੂੰ ਦੇਵਾਂਗੇ ਉਹ ਕੁਝ, ਤਾਂ ਲੋਕਾਂ ਉਹੀ ਕੁਝ ਵੇਖਣਾ। ਫਿਲਮਾਂ ਚੰਗੀਆਂ ਆ ਰਹੀਆਂ ਨੇ, ਬਹੁਤ ਵਧੀਆ ਆ ਰਹੀਆਂ ਨੇ, ਪਹਿਲਾਂ ਨਾਲੋਂ ਬਹੁਤ ਫਰਕ ਪੈ ਗਿਆ, ਪਰ ਅਜੇ ਵੀ ਜਿਹੜਾ ਵਧੀਆ ਕਹਾਣੀਆਂ 'ਤੇ, ਕਿਉਂਕਿ ਫਿਲਮ 'ਚ ਕਹਾਣੀ ਨਹੀਂ ਹੁੰਦੀ, ਕਹਾਣੀ ਜ਼ਰੂਰ ਚਾਹੀਦੀ ਆ। ਇੱਕ ਅਸੀਂ ਇਹ ਦੇਖ ਲਿਆ ਕਿ ਜਿਹੜੀ ਜ਼ਿਆਦਾਤਰ ਪੰਜਾਬੀ ਫਿਲਮਾਂ 'ਚ ਕਾਮੇਡੀ ਨੂੰ ਬਹੁਤ ਅੱਗੇ ਰੱਖਿਆ ਜਾਂਦਾ। ਹਾਂਜੀ, ਜੇ ਕਾਮੇਡੀ ਆ ਤਾਂ ਠੀਕ ਆ, ਨਹੀਂ ਕਾਮੇਡੀ ਤਾਂ ਨਹੀਂ। ਦੂਸਰੀ ਗੱਲ ਕਿ ਜਿੰਨੇ ਵੀ ਐਕਟਰ ਨੇ, ਮੇਰਾ ਨਹੀਂ ਖਿਆਲ ਉਹਦੀ ਐਕਟਿੰਗ ਵੱਲ ਧਿਆਨ ਦਿੱਤਾ ਜਾਂਦਾ, ਜ਼ਿਆਦਾਤਰ ਸਿੰਗਰ ਨੇ, ਸਿੰਗਰ ਕਮ ਐਕਟਰਸ। ਬਿਲਕੁਲ। ਜਿਹੜੇ ਅਸਲੀ ਐਕਟਰ ਨੇ, ਮੇਰਾ ਖਿਆਲ ਆ ਕਿ ਪੰਜਾਬ ਦੇ ਵਿੱਚ ਕਾਫੀ ਹੋਣੇ ਜਿਹੜੇ ਥੀਏਟਰ ਕਰਦੇ ਆ, ਉਹਨਾਂ ਨੂੰ ਚਾਂਸ ਕਿਉਂ ਨਹੀਂ ਮਿਲਦਾ? ਬਹੁਤ ਸਾਰੇ ਐਕਟਰ ਹੈ ਜੀ, ਬਹੁਤ ਸਾਰੇ ਵਧੀਆ ਨਵੇਂ ਮੁੰਡੇ ਕੁੜੀਆਂ ਐਕਟਰ ਨੇ। ਉਹਦੇ ਵਿੱਚ ਮੈਂ ਜਿਹੜੀ ਚੀਜ਼ ਵੇਖੀ, ਜਿੱਦਾਂ ਹੁਣ ਮੈਂ ਜਦੋਂ ਨਵੇਂ ਐਕਟਰਾਂ ਨੂੰ ਲੈਣਾ ਵੀ ਕਿਸੇ ਫਿਲਮ 'ਚ, ਮੈਂ ਦੇਖਦਾ ਕਿ ਕੋਈ ਵੀ ਨਵਾਂ ਐਕਟਰ ਜਿਹੜਾ ਨਾ, ਉਹ ਮਿਹਨਤ ਨਹੀਂ ਕਰਦੇ ਨਹੀਂ, ਨਾ ਕੁੜੀ ਮਿਹਨਤ ਕਰਦੀ ਆ, ਨਾ ਮੁੰਡਾ ਮਿਹਨਤ ਕਰਦਾ, ਨਾ ਉਹਨਾਂ ਨੂੰ ਵੱਡੇ ਕਿਸੇ ਐਕਟਰ ਦੀ ਇੱਜ਼ਤ ਆ। ਨਹੀਂ ਤਾਂ ਪਹਿਲਾਂ ਸੈੱਟ 'ਤੇ ਜਾਈਦਾ ਸੀ, ਸਾਰੇ ਵੱਡੇ ਐਕਟਰਾਂ ਦੇ ਮਤਲਬ ਸਤਿ ਸ਼੍ਰੀ ਅਕਾਲ, ਗੋਡੀ ਹੱਥ ਲਾਉਣਾ, ਉਹਨਾਂ ਦੀ ਇੱਜ਼ਤ ਕਰਨੀ। ਅੱਜ ਕੱਲ੍ਹ ਪੁਰਾਣੇ ਐਕਟਰ ਨੂੰ ਤਾਂ ਕੋਈ ਪੁੱਛਦਾ ਹੀ ਨਹੀਂ, ਨਾ ਪ੍ਰੋਡਿਊਸਰ ਨੂੰ ਪੁੱਛਦਾ ਕੋਈ। ਪ੍ਰੋਡਿਊਸਰ ਪ੍ਰੋਡਿਊਸਰ ਪੈਸਾ ਲਾਉਂਦਾ ਵਾ, ਪੈਸਾ ਲਾਉਂਦਾ ਵਾ, ਅਤੇ ਤੁਹਾਡੀਆਂ ਕੋਠੀਆਂ, ਕਾਰਾਂ, ਸਾਰਾ ਕੁਛ ਆਉਂਦਾ, ਅਤੇ ਤੁਸੀਂ ਪ੍ਰੋਡਿਊਸਰ ਨੂੰ ਇੱਕ ਬੰਦਾ ਹੀ ਨਹੀਂ ਸਮਝਦੇ। ਇੱਕ ਤੁਹਾਡੇ ਵਿੱਚੋਂ ਉੱਠ ਕੇ ਬੰਦਾ ਪ੍ਰੋਡਿਊਸਰ ਬਣਦਾ, ਕਲਾਕਾਰ ਹੋ ਕੇ ਪ੍ਰੋਡਿਊਸਰ ਬਣਦਾ, ਉਹ ਕਿਸੇ ਵੀ ਇੱਕ ਕਲਾਕਾਰ ਦੇ ਮੂੰਹ 'ਚੋਂ ਨਹੀਂ ਇਹ ਨਿਕਲਦਾ ਕਿ ਯਾਰ ਬੜੀ ਵਧੀਆ ਗੱਲ ਆ, ਤੂੰ ਪ੍ਰੋਡਿਊਸਰ ਬਣਿਆ ਵਾ, ਤੂੰ ਅੱਗੇ ਵੱਧ, ਅਸੀਂ ਤੇਰੇ ਨਾਲ ਆ। ਕੋਈ ਗੱਲ ਹੀ ਨਹੀਂ, ਇੰਨਾ ਹੌਸਲਾ ਹੀ ਨਹੀਂ ਕਿਸੇ ਐਕਟਰ ਦੇ ਵਿੱਚ। ਨਵੇਂ ਐਕਟਰਾਂ ਨੂੰ ਕੰਮ ਨਹੀਂ ਮਿਲਦਾ ਕਿਉਂਕਿ ਗਰੁੱਪ ਬਣ ਗਿਆ। ਕਈ ਵਾਰ ਦੇਖੀਦਾ ਕਿ ਚਲੋ ਨਾਂ ਨਹੀਂ ਲੈਂਦੇ ਫਿਰ, ਕਿ ਜਿਹੜੇ ਸਾਡੇ ਸਰੋਤੇ ਨੇ ਜਾਂ ਦਰਸ਼ਕ ਨੇ, ਉਹਨਾਂ ਨੂੰ ਪਤਾ ਲੱਗ ਹੀ ਜਾਣਾ ਕਿ 4-5 ਗਰੁੱਪ ਨੇ ਬਿਲਕੁਲ ਆਪਣੇ ਬਣੇ ਹੋਏ। ਬਿਲਕੁਲ। ਉਹਨਾਂ ਦੇ ਨਾਲ ਦੇ ਉਹੀ ਐਕਟਰ ਹੁੰਦੇ ਆ, ਉਹੀ ਡਾਇਰੈਕਟਰ ਹੁੰਦੇ ਆ, ਉਹੀ ਰਾਈਟਰ ਹੁੰਦੇ ਆ। ਉਹਨਾਂ ਦਾ ਬਣਾਉਣ ਦਾ ਤਰੀਕਾ ਇੱਕੋ ਜਿਹਾ ਹੀ ਆ ਨਾ, ਕੋਈ ਇੰਡੀਪੈਂਡੈਂਟ, ਕੋਈ ਨਵਾਂ ਨਹੀਂ ਬੰਦਾ ਉੱਠ ਰਿਹਾ। ਹੁਣ ਤੁਹਾਡੀ ਫਿਲਮ ਦੀ ਗੱਲ ਕਰਦੇ ਆ, ਇਹਦੇ ਵਿੱਚ ਕੌਣ ਸਟਾਰ ਨੇ? ਇਹਦੇ ਵਿੱਚ ਮੇਨ ਤੇ ਗੈਵੀ ਚਾਹਲ ਹੈ ਜੀ ਹੀਰੋ, ਕੁੜੀ ਆਕਾਂਕਸ਼ਾ ਸਰੀਨ ਹੈ। ਅੱਛਾ ਜੀ। ਅਤੇ BN ਸ਼ਰਮਾ ਸਾਹਿਬ ਨੇ, ਸੋਹੀ ਸਾਹਿਬ ਨੇ, ਮਲਕੀਤ ਰੌਣੀ ਜੀ ਆ, ਬਲਵਿੰਦਰ ਬੁਲਟ ਆ, ਸਤਵੰਤ ਕੌਰ ਆ, ਪਰਮਿੰਦਰ ਬਰਨਾਲਾ, ਮਤਲਬ ਵਧੀਆ ਸਾਰੇ ਨਾਮੀ ਐਕਟਰ ਨੇ। ਕਿੰਨਾ ਕੁ ਲੱਗਾ ਫਿਲਮ ਸ਼ੂਟ ਹੋਣ ਨੂੰ ਇੱਥੇ ਐਡਲੇਡ? ਇੱਥੇ ਤੇ 20 ਕੁ ਦਿਨ ਦਾ ਸ਼ੂਟ ਸੀਗਾ ਜੀ, ਬਾਕੀ ਉੱਥੇ 28 ਦਿਨ ਦਾ ਸ਼ੂਟ ਉੱਥੇ ਇੰਡੀਆ 'ਚ ਸੀਗਾ। ਉੱਥੇ 70% ਉੱਥੇ ਹੋਈ ਹੈ, 20% ਇੱਥੇ ਹੋਈ ਹੈ। ਐਡਲੇਡ ਨੂੰ ਚੁਣਨ ਦਾ ਕਾਰਨ? ਐਡੀਲੇਡ ਅਸੀਂ ਆਸਟ੍ਰੇਲੀਆ 'ਚ ਫਿਲਮ ਕਰਨੀ ਚਾਹੁੰਦੇ ਸੀਗੇ, ਆਸਟ੍ਰੇਲੀਆ 'ਚ ਜਾ ਕੇ ਮਤਲਬ ਕਰੀਏ। ਉਹ ਐਡੀਲੇਡ ਆਪਣੇ ਵਾਕਫ ਸੀਗੇ ਮਿੱਤਰ, ਉਹਨਾਂ ਕੋਲ ਅਸੀਂ ਪਿੱਛੇ ਪਹਿਲਾਂ ਆਏ ਸੀਗੇ 6 ਮਹੀਨੇ ਪਹਿਲਾਂ, ਸਾਰਾ ਕੁਛ ਉੱਥੇ ਲੋਕੇਸ਼ਨਾਂ ਵਗੈਰਾ ਵੇਖੀਆਂ। ਉਹ ਫਿਰ ਨਾਲ ਸਾਡੇ ਮਿੱਤਰ ਹੋਰ ਲੱਗੇ, ਉਹਨਾਂ ਨੇ ਕਿਹਾ ਤੁਸੀਂ ਸ਼ੂਟ ਕਰੋ। ਅਤੇ ਹੁਣ ਇਹ ਆ ਕਿ ਕਾਫੀ ਬੰਦੇ ਹੋਰ ਨਾਲ ਜੁੜ ਗਏ ਨੇ, ਅਤੇ ਅਗਲੀਆਂ ਹੁਣ 2-3 ਫਿਲਮਾਂ ਉੱਥੇ ਸ਼ੂਟ ਹੋਣਗੀਆਂ। ਅਗਰ ਕੋਈ ਲੜਕੀ ਜਾਂ ਲੜਕਾ ਉਹ ਫਿਲਮਾਂ ਦੇ ਵਿੱਚ ਜਾਣਾ ਚਾਹੁੰਦਾ, ਲਾਈਨ ਦੇ ਵਿੱਚ ਜਾਣਾ ਚਾਹੁੰਦਾ, ਜਾਂ ਡਾਇਰੈਕਟਰ ਲਾ ਲਓ ਜਾਂ ਐਕਟਰ ਲਾ ਲਓ, ਐਕਟਿੰਗ ਦਾ ਪਹਿਲਾ ਕਦਮ ਉਹਨਾਂ ਨੂੰ ਕੀ ਆ? ਪਹਿਲਾ ਕਦਮ ਹੈ ਜੀ, ਇੱਕ ਤਾਂ ਮਿਹਨਤ ਕਰਨਾ, ਆਪਣੇ ਆਪ ਨੂੰ ਸ਼ੀਸ਼ੇ ਦੇ ਵਿੱਚ ਖਲੋ ਕੇ ਦੇਖਣ ਵੀ ਕੀ ਮੈਂ ਆਹ ਬਣ ਸਕਦਾ। ਹਰ ਬੰਦਾ ਬਣ ਸਕਦਾ,
ਜੇ ਉਹਦੇ 'ਚ ਚਾਹਤ ਹੈ ਨਾ, ਕੋਈ ਵੀ ਬੰਦਾ ਐਕਟਰ ਬਣ ਸਕਦਾ, ਕੋਈ ਵੀ ਬੰਦਾ ਜਾਦੂਗਰ ਬਣ ਸਕਦਾ। ਜਾਦੂ ਵੀ ਜਿਹੜਾ ਇੱਕ ਕਲਾ ਵਾ, ਸਿੱਖ ਕੇ ਬਣਦੇ ਆ। ਜਾਦੂ ਇੱਕ ਕਲਾ ਵਾ, ਕੋਈ ਗੈਬੀ ਸ਼ਕਤੀ ਤੇ ਹੈ ਨਹੀਂ। ਹਰ ਬੰਦਾ ਹਰ ਕੰਮ ਕਰ ਸਕਦਾ, ਪਰ ਉਹਨੂੰ ਮਤਲਬ ਉਸ ਕੰਮ ਬਾਰੇ ਥੋੜ੍ਹੀ ਬਹੁਤੀ ਨੌਲੇਜ ਲੈਣੀ ਪਊਗੀ। ਉਸ ਤੋਂ ਬਾਅਦ ਉਹਨੂੰ ਮਿਹਨਤ ਕਰਨੀ ਪਊਗੀ। ਮਿਹਨਤ ਤੋਂ ਬਿਨਾਂ ਨਹੀਂ ਗੱਲ ਬਣਦੀ। ਜੇ ਤੁਸੀਂ ਕਹਿ ਦਿਓ ਵੀ ਹਾਂ, ਬਹੁਤ ਵਿਚਾਰੇ ਮੁੰਡੇ ਕੁੜੀਆਂ ਉੱਥੇ ਤੁਰੇ ਫਿਰਦੇ ਨੇ ਚੰਡੀਗੜ੍ਹ ਦੇ ਵਿੱਚ, ਕਈ ਵਾਰ ਆਉਂਦੇ ਵੀ ਆ, ਸਾਡੇ ਕੋਲ ਵੀ ਆਉਂਦੇ ਆ, ਪਰ ਉਹ ਜਦੋਂ ਵੇਖੀਦਾ ਉਹਨਾਂ ਦਾ ਜਨੂੰਨ ਤਾਂ ਹੁੰਦਾ ਵੀ ਅਸੀਂ ਸ਼ਾਹਰੁਖ ਖਾਨ ਬਣ ਜਾਈਏ, ਆਮਿਰ ਖਾਨ ਬਣ ਜਾਈਏ, ਜਾਂ ਅਸੀਂ ਦਲਜੀਤ ਬਣ ਜਾਈਏ, ਪਰ ਉਨੀ ਮਿਹਨਤ ਨਹੀਂ ਹੁੰਦੀ ਉਹਨਾਂ ਦੀ। ਜੇ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਇਹ ਗੱਲਾਂ ਮਸ਼ਹੂਰ ਹੁੰਦੀਆਂ ਸੀ, ਸਾਡੇ ਨੌਜਵਾਨ ਕੁੜੀਆਂ ਮੁੰਡੇ ਤਾਂ ਜਾ ਕੇ ਬੰਬੇ ਬਹਿ ਜਾਂਦੇ ਸੀ। ਬੜਾ ਚਿਰ ਉੱਥੇ ਬੈਠੇ ਰਹਿਣਾ, ਕਿਸੇ ਦੀ ਕਿਸਮਤ ਜਾਗ ਉੱਠਦੀ ਸੀ, ਕਿਸੇ ਦੀ ਨਹੀਂ, ਕੋਈ ਪੈਸੇ ਗਵਾ ਕੇ ਵਾਪਸ ਆ ਜਾਂਦੇ ਸੀ। ਬੜਾ ਔਖਾ ਮੌਕਾ ਸੀ ਉਸ ਜ਼ਮਾਨੇ ਦੇ ਹਿਸਾਬ ਦੇ ਨਾਲ। ਜੇ ਪੰਜਾਬੀ ਫਿਲਮਾਂ ਦੀ ਇੰਡਸਟਰੀ ਵਿੱਚ ਕੋਈ ਬੰਦਾ ਆ ਰਿਹਾ, ਕੀ ਸਟਰਗਲ ਉਹਨਾਂ ਨੂੰ ਆ ਉਹੋ ਜਿਹੀ ਆ ਜਾਂ ਕੋਈ ਫਰਕ ਹੈ ਅੱਗੇ ਨਾਲੋਂ? ਨਹੀਂ ਜੀ, ਉਹੋ ਜਿਹੀ ਆ, ਬਿਲਕੁਲ ਸੇਮ ਉੱਦਾਂ ਹੀ ਆ, ਕੋਈ ਫਰਕ ਨਹੀਂ ਪਿਆ। ਜਿਹੜੇ ਬੰਬੇ ਆ ਕਿ ਉਹ ਹੁਣ ਜਿਹੜੇ ਬੰਬੇ ਜਾ ਕੇ ਬਹਿੰਦੇ ਨੇ, ਉਹਨਾਂ ਨੂੰ ਇਹ ਹੁੰਦਾ ਕਿ ਉੱਥੇ ਸੀਰੀਅਲ ਬਹੁਤ ਚੱਲਦੇ ਨੇ, ਕਿਤੇ ਨਾ ਕਿਤੇ ਰੋਟੀ ਪਾਣੀ ਚੱਲ ਜਾਂਦਾ, ਕੰਮ ਮਿਲ ਜਾਂਦਾ। ਪਰ ਚੰਡੀਗੜ੍ਹ ਦੇ ਵਿੱਚ, ਮੋਹਾਲੀ ਦੇ ਵਿੱਚ ਅੱਜ ਕੱਲ੍ਹ ਫਿਲਮ ਇੰਡਸਟਰੀ ਜਿਹੜੀ ਹੈ ਸਾਰੀ ਚੰਡੀਗੜ੍ਹ ਮੋਹਾਲੀ ਦੇ ਵਿੱਚ ਹੀ ਆ ਜੀ। ਉੱਥੇ ਵੀ ਮੈਂ ਦੇਖਦਾ ਵਾਂ ਕਿ ਇੰਨੇ ਮੁੰਡੇ ਕੁੜੀਆਂ, ਖਾਸ ਕਰਕੇ ਹਿਮਾਚਲ ਤੋਂ, ਜੰਮੂ ਕਸ਼ਮੀਰ ਤੋਂ, ਬਹੁਤ ਜ਼ਿਆਦਾ ਉੱਥੇ ਜਾ ਕੇ, ਪੰਜਾਬ ਤੋਂ ਵੀ ਬੈਠੇ ਨੇ, ਔਰ ਕੰਮ ਨਹੀਂ ਮਿਲਦਾ। ਕੰਮ ਨਾ ਮਿਲਣ ਦੀ ਵਜ੍ਹਾ ਕੁਛ ਗਰੁੱਪਿਜ਼ਮ ਜਿਹੜਾ ਬਣਿਆ ਉਹਦਾ ਕਰਕੇ ਆ, ਕੁਛ ਜਿਹੜਾ ਵਾ ਕਿ ਉਹ ਮਿਹਨਤ ਨਹੀਂ ਕਰਦੇ। ਜੇ ਉਹਨਾਂ ਨੂੰ ਰੋਲ ਦਿੱਤਾ ਵੀ ਜਾਂਦਾ, ਹੁਣ ਮੈਂ ਕਈ ਬੰਦਿਆਂ ਨੂੰ ਰਿਕਮੈਂਡ ਵੀ ਕੀਤਾ ਕਿਸੇ ਆਪਣੇ ਸੱਜਣ ਮਿੱਤਰਾਂ ਦੇ ਕੋਲ ਵੀ ਜਿਹੜੇ ਵੀ ਚਲੋ ਉਹਨਾਂ ਨੂੰ ਰੋਲ ਮਿਲ ਜੂਗਾ ਅੱਗੇ, ਉਹਨਾਂ ਤੋਂ ਕੰਪਲੇਂਟ ਇਹੀ ਆਉਂਦੀ ਹੈ ਕਿ ਯਾਰ ਬੰਦਾ ਮਿਹਨਤ ਨਹੀਂ ਕਰ ਰਿਹਾ, ਕੰਮ ਨਹੀਂ ਕਰ ਰਿਹਾ। ਉਹਨਾਂ ਨੂੰ ਇਹ ਹੁੰਦਾ ਕਿ ਸਾਨੂੰ ਪਹਿਲਾਂ ਪੈਸੇ ਦੇ ਦਿਓ, ਪਹਿਲਾਂ ਸਾਨੂੰ ਸਟਾਰ ਬਣਨਾ ਚਾਹੁੰਦੇ ਹੋ ਬੈਨਿਫਿਟ ਦੇ ਦਿਓ, ਪਹਿਲਾਂ ਸਾਨੂੰ ਜਿਹੜੇ ਵੱਡੇ ਸਟਾਰ ਆ, ਜਿਹੜੇ ਐਕਟਰ ਨਾਮੀ, ਉਹਨਾਂ ਵਰਗੀਆਂ ਸਾਨੂੰ ਸਹੂਲਤਾਂ ਦੇ ਦਿਓ। ਤੁਸੀਂ ਉਸ ਮੁਕਾਮ 'ਤੇ ਪਹੁੰਚ ਜਾਓ, ਉਹਨਾਂ ਵਰਗੀਆਂ ਸਹੂਲਤਾਂ ਤੁਹਾਨੂੰ ਮਿਲਣਗੀਆਂ। ਬਿਲਕੁਲ। ਦੂਜੀ ਗੱਲ ਇਹ ਆ ਕਿ ਜਿਹੜਾ ਬੰਦਾ ਮੈਂ ਵੇਖਿਆ ਵਾ, ਮਾੜਾ ਜਿਹਾ ਇੱਕ ਉਹਦੀ ਫਿਲਮ ਚੱਲ ਜਾਂਦੀ ਹੈ ਨਾ, ਉਹ ਸਿੱਧਾ ਕਰੋੜ ਤੋਂ ਉੱਤੇ ਡਿਮਾਂਡ ਕਰਨ ਲੱਗ ਪੈਂਦਾ, ਫੀਸ ਜ਼ਿਆਦਾ ਕਰ ਦਿੰਦਾ। ਤੇ ਅੱਜ ਕੱਲ੍ਹ ਫਿਲਮਾਂ ਦੀ, ਪੰਜਾਬੀ ਫਿਲਮਾਂ ਦੀ ਜਿਹੜੀ ਅਸਲ ਕੋਸਟ ਆ, ਕੋਈ ਦੱਸਿਆ ਤਾਂ ਬਹੁਤ ਜਾਂਦਾ, ਇੱਥੇ 40 ਕਰੋੜ ਲੱਗਾ, ਇੱਥੇ 30 ਕਰੋੜ ਲੱਗਾ, ਇੱਥੇ 50 ਕਰੋੜ ਲੱਗਾ। ਅਸਲ ਦੇ ਵਿੱਚ ਕਿੰਨੇ ਕੁ ਪੈਸਿਆਂ ਦੀ ਇੱਕ ਚੰਗੀ ਫਿਲਮ ਪੰਜਾਬੀ ਦੀ ਬਣਦੀ ਹੈ? ਵੇਖੋ ਜੀ, ਇਹਦਾ ਤੇ ਮਤਲਬ ਫਿਲਮ ਜਿਹੜੀ ਆ, ਜੇ ਆਪਾਂ ਐਕਟਰ ਜਿਹੜੇ ਆ ਉਹਨਾਂ ਦੇ ਉੱਤੇ ਆ ਕੇ, ਜਿਹੜੀ ਕਾਸਟਿੰਗ ਆ ਉਹਦੇ 'ਤੇ ਆ ਕੇ ਸਾਰਾ ਬਜਟ ਉੱਪਰ ਥੱਲੇ ਹੁੰਦਾ। ਮੇਕਿੰਗ ਤੇ ਸਾਰੇ ਦੀ ਸੇਮ ਹੀ ਹੁੰਦੀ ਆ, ਥੋੜ੍ਹਾ ਬਹੁਤ ਹੀ ਫਰਕ ਪੈਂਦਾ ਲੋਕੇਸ਼ਨਾਂ ਦਾ, ਜਾਂ ਮਤਲਬ ਟਰੈਵਲ ਦਾ। ਜਿੱਦਾਂ ਹੁਣ ਇਹਨੂੰ ਆਉਣਾ, ਆਸਟ੍ਰੇਲੀਆ ਨੂੰ ਆਉਣਾ, ਅਤੇ ਉਹ ਟਰੈਵਲ ਖਰਚਾ ਵੀ ਪੈ ਜਾਣਾ, ਇੱਥੇ ਮਹਿੰਗਾ ਵੀ ਬਹੁਤ ਆ। ਅਤੇ ਵੈਸੇ 4.5-5 ਕਰੋੜ ਜਿਹੜਾ ਨਾ, ਇਹ ਇਨਫ ਆ, ਇਸ ਤੋਂ ਵੱਧ ਨਹੀਂ ਲਾਉਣਾ ਚਾਹੀਦਾ ਕਿਸੇ ਵੀ ਪੰਜਾਬੀ ਫਿਲਮ ਦੇ। ਇੰਨੇ ਦੇ ਵਿੱਚ ਫਿਲਮ ਬੜੀ, ਜਿੱਦਾਂ ਹੁਣ ਆਪਾਂ ਜੇ ਆਪਾਂ ਨੀਰੂ ਬਾਜਵਾ ਦੀ ਗੱਲ ਕਰੀਏ ਜਾਂ ਗਿੱਪੀ ਗਰੇਵਾਲ ਦੀ ਗੱਲ ਕਰ ਲਈਏ, ਆਪਣੇ ਉਹ ਸਿਮੀ ਚਾਹਲ ਦੀ ਗੱਲ ਕਰ ਲਓ, ਇਹ ਹੁਣ ਜਿਹੜੇ ਐਕਟਰ ਨੇ, ਇਹ ਕਲਾਸ ਐਕਟਰ ਨੇ ਪੰਜਾਬੀ ਦੇ ਸਾਡੇ, ਹੈ ਨਾ, ਇਹਨਾਂ ਦੀਆਂ ਫੀਆਂ ਫਿਰ ਕਿੰਨੀਆਂ ਕੁ ਹੁੰਦੀਆਂ ਵੀ 4.5 ਕਰੋੜ ਦੇ ਵਿੱਚ ਸਰ ਜਾਂਦੇ? ਹਾਂਜੀ। ਇਹ ਹੁਣ ਜਿੱਦਾਂ ਨੀਰੂ ਬਾਜਵਾ ਵੀ 1 ਕਰੋੜ ਰੁਪਈਆ ਮੰਗਦੀ ਆ। ਅੱਛਾ। ਅਤੇ ਸਿੰਮੀ ਵੀ ਮਤਲਬ ਇੱਥੇ ਕਿ ਚਲੇ ਗਈ ਆ 50 ਤੋਂ ਉੱਤੇ। ਬਾਕੀ ਡਿਪੈਂਡ ਕਰਦਾ ਕਿ ਜਦੋਂ ਤੁਸੀਂ ਜਾਂਦੇ ਜੇ ਕਰਨਾ, ਉਹ ਕਹਾਣੀ ਵੇਖ ਕੇ ਤੁਹਾਨੂੰ ਕਿੰਨਾ ਕੁ ਥੱਲੇ ਆਉਂਦੇ ਆ, ਕਿ ਕਿੰਨਾ ਗੱਲਬਾਤ ਕਰਦੇ ਆ। ਉਹ ਇਸੇ ਕਰਕੇ ਫਿਰ ਜ਼ਿਆਦਾ ਜਿਹੜੀ ਪ੍ਰੋਡਿਊਸਰ ਹੈ ਉਹਨਾਂ ਦੀ ਪਹੁੰਚ ਨਹੀਂ ਹੁੰਦੀ ਉੱਥੇ ਤੱਕ, ਉਹ ਫਿਰ ਉਹਨਾਂ ਨੂੰ ਨਵੇਂ 'ਚ ਸਾਰਨਾ ਪੈਂਦਾ। ਬਾਕੀ ਇਹ ਕਿ ਫਿਲਮ ਰਿਲੀਜ਼ ਕਰਨ ਵੇਲੇ ਵੀ ਨਵੇਂ ਬੰਦੇ ਨੂੰ ਕਾਫੀ ਮੁਸ਼ਕਿਲਾਂ ਆਉਂਦੀਆਂ ਨੇ, ਕਿਉਂਕਿ ਐਡਵਰਟਾਈਜ਼ ਕਰਨੀ ਹੈ, ਉਹਦੇ ਵੀ ਕਾਫੀ ਪ੍ਰਮੋਸ਼ਨ ਕਰਨੀ ਹੈ, ਕਾਫੀ ਖਰਚ ਹੋਣਾ। ਬਿਲਕੁਲ। ਇਹ ਗੱਲ ਮੈਂ ਦੇਖੀ ਹੈ ਕਿ ਜਦੋਂ ਕੁਝ ਅਸੀਂ ਫਿਲਮਾਂ ਦੀ ਗੱਲ ਕਰਦੇ ਨਾ, ਚਾਹੇ ਉਹ ਪੰਜਾਬੀ ਦੀਆਂ ਹੋਣ, ਚਾਹੇ ਉਹ ਹਿੰਦੀ ਦੀਆਂ ਹੋਣ, ਤਾਂ ਸਾਡੇ ਮਨ ਦੇ ਵਿੱਚ ਧਾਰਨਾ ਬਣੀ ਆ, ਅਸੀਂ ਤੇ ਸਾਨੂੰ ਇੱਕ ਬੜੀ ਰੰਗੀਨ ਦੁਨੀਆ ਨਜ਼ਰ ਆਉਂਦੀ ਆ। ਅਸੀਂ ਪੰਜਾਬ 'ਚ ਹੁੰਦੇ ਹਾਂ, ਸੜਕਾਂ ਦੇਖਦੇ ਹਾਂ, ਧੂੜ ਉੱਡਦੀ ਆ, ਪੱਤੇ ਮਿੱਟੀ ਨਾਲ ਭਰੇ ਪਏ ਆ, ਟੁੱਟੀਆਂ ਬੱਸਾਂ, ਟੁੱਟੀਆਂ ਬਿਲਡਿੰਗਾਂ, ਚਾਰੇ ਪਾਸੇ ਪੱਟੀਆਂ ਹੋਈਆਂ ਸੜਕਾਂ, ਹੈ ਨਾ, ਹੌਰਨ ਵੱਜਦੇ ਆ। ਪਰ ਜਦੋਂ ਅਸੀਂ ਸਕਰੀਨ ਦੇ ਪਰਦੇ 'ਤੇ ਫਿਲਮ ਦੇਖਦੇ ਹਾਂ ਤਾਂ ਸਾਨੂੰ ਸਾਰਾ ਕੁਝ ਬੜਾ ਰੰਗੀਨ ਨਜ਼ਰ ਆਉਂਦਾ। ਇੱਕ ਰਿਕਸ਼ੇ ਵਾਲਾ ਸਵੇਰ ਨੂੰ ਰਿਕਸ਼ਾ ਚਲਾਉਂਦਾ ਸਾਰੀ ਦਿਹਾੜੀ, ਸ਼ਾਮ ਨੂੰ ਉਹ ਜਾਂਦਾ ਹਾੜਾ ਵੀ ਲਾਉਂਦਾ, ਅਤੇ ਬਾਅਦ 'ਚ ਨਹਾ ਧੋ ਕੇ ਜੋ ਸਿਨੇਮੇ ਜਾਂਦਾ ਨਾ, ਉਹ 2.5 ਜਾਂ 3 ਘੰਟੇ ਦੀ ਜਿਹੜੀ ਉਹਦੀ ਰੰਗੀਨ ਦੀ ਦੁਨੀਆ ਆ, ਉਹਦਾ ਸਕੇਪ ਆ। ਉਹ ਸਾਰੇ ਸ਼ਾਇਦ ਸੋਚਦੇ ਆ ਕਿ ਜਿਹੜੇ ਐਕਟਰਾਂ ਦੀ ਲਾਈਫ ਆ ਸੱਚੀ ਮੁੱਚੀ ਵੀ ਇੱਦਾਂ ਦੀ ਆ। ਕੀ ਇੱਦਾਂ ਦੀ ਆ? ਨਹੀਂ, ਸਾਰਿਆਂ ਦੀ ਨਹੀਂ। ਕੋਈ ਮਤਲਬ ਜਿਹੜੇ ਹਾਈ ਕਲਾਸ ਚਲੇ ਗਏ 2-4, ਉਹਨਾਂ ਦੀ ਹੋ ਸਕਦੀ ਆ, ਪਰ ਬਹੁਤ ਸਾਰੇ ਜਿਹੜੇ ਉਹ ਆਮ ਜ਼ਿੰਦਗੀ ਜੀ ਰਹੇ ਨੇ, ਆਮ ਉਹਨਾਂ ਨੂੰ ਸਾਰੀਆਂ ਮੁਸ਼ਕਿਲਾਂ ਆਉਂਦੀਆਂ ਨੇ। ਸ਼ੋਅ ਆਫ ਥੋੜ੍ਹਾ ਜਿਹਾ ਜ਼ਿਆਦਾ ਕਰਨਾ ਪੈਂਦਾ ਜੀ। ਸ਼ੋਅ ਆਫ ਦੇ ਵਿੱਚ ਫਿਰ ਉਹਨੂੰ ਖਰਚੇ ਵੱਧ ਜਾਂਦੇ ਉਹਨਾਂ ਦੇ, ਫਿਰ ਉਹ ਇਸੇ ਕਰਕੇ ਪੈਸਿਆਂ ਦੀ ਡਿਮਾਂਡ ਵੀ ਜ਼ਿਆਦਾ ਕਰਦੇ ਆ। ਕਿਉਂਕਿ ਫਿਲਮ ਇੰਡਸਟਰੀ ਵਿੱਚ ਮੈਂ ਵੇਖਿਆ ਵਾ ਕਿ ਜੇ ਤੁਸੀਂ ਛੋਟੀ ਗੱਡੀ 'ਤੇ ਜਾਓਗੇ ਤੁਹਾਡੇ ਨਾਲ ਕੋਈ ਗੱਲ ਹੀ ਨਹੀਂ ਕਰਦਾ,
ਤੁਹਾਡੇ ਪੱਲੇ ਦਿਖਾਵਾ ਕਰਨਾ ਪੈਂਦਾ। ਦਿਖਾਵਾ ਕਰਨਾ ਪੈਂਦਾ ਤੁਹਾਡੇ ਪੱਲੇ, ਭਾਵੇਂ ਕੁਛ ਨਹੀਂ, ਤੁਹਾਨੂੰ ਗੱਡੀ ਵੱਡੀ ਰੱਖਣੀ ਪੈਂਦੀ ਆ। ਇਹੋ ਜਿਹੀਆਂ ਹੋਰ ਚੀਜ਼ਾਂ, ਕੱਪੜਾ ਲੱਤਾ, ਐਨਕਾਂ ਵੀ ਤੁਹਾਨੂੰ ਮਾਰ ਕੇ ਦੀਆਂ, ਕੱਪੜੇ ਵੀ ਮਾਰ ਕੇ ਦੇ, ਸੋ ਕਾਫੀ ਕਰਨਾ ਪੈਂਦਾ ਵਾ। ਪਰ ਅਸਲ ਜ਼ਿੰਦਗੀ ਤੁਹਾਨੂੰ ਉਹੀ ਮੈਂ ਦੱਸਿਆ ਵੀ ਜੇ ਤੇ ਬੰਦਾ ਇੱਕ ਜਨੂੰਨ ਲੈ ਕੇ ਜਾਂਦਾ ਨਾ ਕਿ ਹਾਂ ਮੈਂ ਇਸ ਇੰਡਸਟਰੀ 'ਚ ਕੁਛ ਬਣਨਾ, ਜਾਂ ਮੈਂ ਕੋਈ ਮਾਨਵਤਾ ਵਾਸਤੇ ਚੰਗਾ ਕੰਮ ਕਰਨਾ, ਜਾਂ ਮੇਰੀ ਫਿਲਮਾਂ ਜਿਹੜੀਆਂ ਉਹ ਕੋਈ ਮਾਨਵਤਾ ਨੂੰ, ਕੋਈ ਸਮਾਜ ਨੂੰ ਚੰਗਾ ਸੁਨੇਹਾ ਦੇਣਗੀਆਂ ਜੀ, ਉਹ ਮਤਲਬ ਹੋਰ ਹਿਸਾਬ ਨਾਲ ਜੀਂਦਾ। ਜਿਨ੍ਹਾਂ ਨੂੰ ਕੋਈ ਇਹਨਾਂ ਚੀਜ਼ਾਂ ਨਾਲ ਮਤਲਬ ਨਹੀਂ ਗਾ ਅਤੇ ਉਹ ਸਾਰੇ ਫੁਕਰਪਣਾ ਕਰਦੇ, ਬਹੁਤ ਕਰਦੇ ਆ ਸਾਰੇ। ਅੱਗੇ ਸੁਣਿਆ ਜਾਂਦਾ ਸੀ ਕਿ ਬਾਲੀਵੁੱਡ ਵਿੱਚ ਕਾਫੀ ਨਵੇਂ ਐਕਟਰਾਂ ਦਾ ਜਾਂ ਐਕਟਰਸਾਂ ਦਾ ਸ਼ੋਸ਼ਣ ਹੁੰਦਾ, ਪੰਜਾਬੀ ਇੰਡਸਟਰੀ ਕਿਵੇਂ ਆ? ਸ਼ੋਸ਼ਣ ਵਾਲੀ ਗੱਲ ਜਿਹੜੀ ਹੈ ਇਹ ਤਾਂ ਇਕੱਲੀ ਇੰਡਸਟਰੀ ਦੇ ਵਿੱਚ, ਫਿਲਮ ਇੰਡਸਟਰੀ ਦੇ ਵਿੱਚ ਨਹੀਂ ਗੀ, ਇਹ ਹਰ ਇੱਕ ਥਾਂ ਹੀ ਆ। ਪੁਲਿਸ ਮਹਿਕਮੇ 'ਚ ਕਿਹੜੀ ਘੱਟ ਆ, ਮਤਲਬ ਕਾਰਪੋਰੇਟ ਜਿਹੜੇ ਮਹਿਕਮੇ ਉਹਨਾਂ 'ਚ ਕਿਹੜੀ ਘੱਟ ਆ, ਹਰ ਇੱਕ ਥਾਂ ਹੀ ਹੈ। ਜਿੱਥੇ ਵੀ ਕਿਤੇ ਮਤਲਬ ਕਿਸੇ ਨੂੰ ਮੌਕਾ ਮਿਲਦਾ, ਕੋਈ ਨਹੀਂ ਮਤਲਬ ਫਾਇਦਾ ਉਠਾਉਣ ਲੱਗਾ। ਹਾਂ, ਬਾਕੀ ਇਹ ਹੈ ਕਿ ਇਹ ਇੰਡਸਟਰੀ ਜਿਹੜੀ ਹੈ ਥੋੜ੍ਹੀ ਬਦਨਾਮ ਜ਼ਿਆਦਾ। ਹਾਂਜੀ ਹਾਂਜੀ। ਅਤੇ ਦੂਜੀ ਗੱਲ ਇਹ ਹੈ ਕਿ ਜ਼ਬਰਦਸਤੀ ਕੋਈ ਨਹੀਂ ਹੁੰਦੀ, ਵੀ ਜੇ ਕੋਈ ਕਵੇ ਕਿ ਜ਼ਬਰਦਸਤੀ ਕਰਦਾ ਵਾ, ਜਦੋਂ ਅਗਲੇ ਨੇ ਕੰਮ ਲੈਣਾ ਅਤੇ ਅਗਲੇ ਨੇ ਸ਼ਰਤਾਂ ਵੀ ਰੱਖਣੀਆਂ, ਜੇ ਉਹਨੂੰ ਪੁੱਗਦੀਆਂ ਤਾਂ ਕਰੇ, ਨਹੀਂ ਪੁੱਗਦੀਆਂ ਨਾ ਕਰੇ। ਇਹਦੇ 'ਚ ਕਿਹੜੀ ਗੱਲ ਆ, ਉਹ ਤਾਂ ਦੋਵੇਂ ਹੱਥੀਂ ਆ। ਚਲੋ ਮੁੜ ਕੇ ਵਾਪਸ ਤੁਹਾਡੇ 'ਤੇ ਆਉਂਦੇ ਆ। ਜਿਹੜੀ ਹੁਣ ਤੁਸੀਂ ਫਿਲਮ ਬਣਾ ਕੇ ਆਏ, ਸ਼ੂਟ ਕਰ ਜੋ, ਕਦੋਂ ਕੁ ਰਿਲੀਜ਼ ਹੋ ਰਹੀ ਹੈ? ਇਹ ਫਰਵਰੀ ਦੇ ਵਿੱਚ ਰਿਲੀਜ਼ ਕਰਨ ਦਾ ਸੋਚ ਰਹੇ, ਫਰਵਰੀ ਜਾਂ ਮਾਰਚ ਦੇ ਵਿੱਚ ਜੀ। ਹਾਂਜੀ। ਅਤੇ ਲੋਕਲ ਆਪਣੇ ਜਿੰਨੇ ਵੀ ਲੋਕਲ ਵੱਸਦੇ ਨੇ ਪੰਜਾਬੀ ਭਾਈਚਾਰਾ, ਉਹਨਾਂ ਵਿੱਚੋਂ ਵੀ ਐਕਟਰ ਲੈ ਕੋਈ, ਕਿ ਜਾਂ ਸਾਰੇ ਇੰਡੀਆ ਤੋਂ ਆਏ? ਨਹੀਂ, ਇਹ ਜਿਹੜੀ ਅਸੀਂ ਇੱਥੇ ਆਸਟ੍ਰੇਲੀਆ ਦੇ ਵਿੱਚ ਸ਼ੂਟ ਕੀਤਾ ਪਾਰਟ, ਉਹਦੇ 'ਚ ਤਕਰੀਬਨ ਸਾਰੇ ਹੀ ਆਰਟਿਸਟ ਅਸੀਂ ਲੋਕਲ ਹੀ ਲਏ ਉੱਥੇ। ਲੋਕਲ ਹੀ ਲਏ ਆ? ਹਾਂਜੀ ਹਾਂਜੀ। ਕਾਫੀ ਮਿਲ ਗਏ? ਹਾਂਜੀ ਹਾਂਜੀ, ਬਹੁਤ ਵਧੀਆ, ਔਰ ਸਾਰਿਆਂ ਨੇ ਬੜਾ ਵਧੀਆ ਕੋਆਪਰੇਟ ਕੀਤਾ। ਹਾਲਾਂਕਿ ਉਹ ਸਾਰੇ ਕੰਮਾਂ 'ਤੇ ਜਾਂਦੇ ਸੀ, ਫਿਰ ਵੀ ਆਪਣੀਆਂ ਉਹ ਕੰਮ, ਉਹਨਾਂ ਨੇ ਆਪਣੇ ਜੋਬ ਛੱਡ ਕੇ ਵੀ ਸਾਡਾ ਸਾਥ ਦਿੱਤਾ। ਕਿ ਉਹਨਾਂ ਵਾਸਤੇ ਵੀ ਇਹ ਹੋਇਆ ਕਿ ਉਹਨਾਂ ਨੂੰ ਘਰੇ ਬੈਠੇ ਨੂੰ ਕੰਮ ਮਿਲ ਗਿਆ ਜੀ, ਨਹੀਂ ਤਾਂ ਚੰਡੀਗੜ੍ਹ ਦੇ ਵਿੱਚ ਤੁਸੀਂ ਜਾ ਕੇ ਮਤਲਬ ਸੈੱਟ 'ਤੇ ਵੀ ਨਹੀਂ ਕੋਈ ਲਾਗੇ ਜਾਣ ਦਿੰਦਾ। ਜਿਹੜੇ ਬੰਦੇ ਕੰਮਕਾਰ ਕਰਦੇ ਉਹਨਾਂ ਨੂੰ ਛੱਡ ਕੇ ਜਾਣਾ ਬੜਾ ਮੁਸ਼ਕਿਲ ਹੈ, ਉੱਥੇ ਰਹਿਣਾ ਬੜਾ ਮੁਸ਼ਕਿਲ ਆ। ਪਰ ਫਿਰ ਵੀ ਵੇਖੋ ਚਾਅ ਹੁੰਦਾ ਵਾ ਲੋਕਾਂ ਨੇ ਆਪਣੀ ਜੋਬ ਦੇ ਵਿੱਚੋਂ ਇੱਧਰ ਉੱਧਰ ਕਰਕੇ ਬੜਾ ਵਧੀਆ, ਸਾਰੇ ਹੀ ਐਕਟਰਾਂ ਨੇ ਬੜਾ ਵਧੀਆ ਸਾਥ ਦਿੱਤਾ। ਜਿਹੜੇ ਨਾਲ ਸਾਡੇ ਦੂਜੇ ਲੱਗੇ, ਸਾਡੇ ਦੋਸਤ ਮਿੱਤਰ, ਉਹਨਾਂ ਦਾ ਵੀ ਬੜਾ ਧੰਨਵਾਦ ਹੈ ਜੀ। ਉਹਨਾਂ ਨੇ ਵੀ ਬਹੁਤ ਵਧੀਆ ਸਾਡਾ ਸਾਥ ਦਿੱਤਾ, ਔਰ ਅੱਗੇ ਵੀ ਦੇਣਗੇ। ਮਤਲਬ ਕਦੋਂ ਰਿਲੀਜ਼ ਹੋ ਰਹੀ ਫਿਲਮ ਹੈ? ਫਰਵਰੀ ਜਾਂ ਮਾਰਚ। ਫਰਵਰੀ ਜਾਂ ਮਾਰਚ ਦੇ ਵਿੱਚ? ਹਾਂਜੀ। ਅੱਛਾ ਅੱਛਾ। ਅਤੇ ਫਿਰ ਹੁਣ ਮੈਂ ਇੱਕ ਗੱਲ ਹੋਰ ਪੁੱਛਣੀ ਹੈ, ਬ੍ਰਿਸਬਨ ਵੱਲ ਕਦੋਂ ਗੇੜਾ ਮਾਰਨਾ? ਮੈਂ ਹੁਣ ਸਾਡੇ ਵੀ ਬੜੇ ਵੱਡੇ ਵੱਡੇ ਐਕਟਰ ਆ, ਮੇਰੇ ਸਾਹਮਣੇ ਸਾਡਾ ਕੈਮਰਾਮੈਨ ਮਹਿੰਦਰ, ਵੇਖੋ ਜੀ, ਮੈਂ ਹੁਣ ਬੜਾ ਹੰਢਿਆ ਐਕਟਰ ਆ ਜੀ, ਬ੍ਰਿਸਬਨ 'ਚ ਬੈਠਾ, ਹੁਣ ਬ੍ਰਿਸਬਨ 'ਚ ਬੈਠਾ ਵਾਂ। ਹਾਂਜੀ। ਅਤੇ ਇਸੇ ਕਰਕੇ ਹੀ ਆਇਆ ਵਾਂ ਵੀ ਜਿਹੜੇ ਉੱਥੇ ਨਹੀਂ ਪਹੁੰਚ ਸਕੇ, ਆਪਾਂ ਇੱਕ ਇੱਥੇ ਵੀ ਸ਼ੁਰੂ ਕਰ ਦਿੰਦੇ ਹਾਂ। ਇਹਦੀ ਇਹ ਕਿਹੜੀ ਗੱਲ ਹੈ, ਹੁਣ ਮੈਲਬੌਰਨ ਕਰਨੀ ਹੈ, ਮੈਂ ਫਰਵਰੀ ਜਾਂ ਮਾਰਚ ਦੇ ਵਿੱਚ ਇੱਕ ਐਡੀਲੇਡ ਕਰਨੀ ਆ, ਇੱਕ ਆਪਾਂ ਉਸ ਤੋਂ ਬਾਅਦ ਸਾਡਾ ਨੰਬਰ ਹੋ। ਬਿਲਕੁਲ। ਕਿੱਦਾਂ ਦਾੜੀਆਂ ਥੋੜ੍ਹੀਆਂ ਬਣਾ ਕੇ ਰੱਖੀਏ? ਬਿਲਕੁਲ ਜੀ, ਮਾੜੀ ਮੋਟੀ ਆਈ ਸ਼ੈਡੋ ਵਗੈਰਾ ਜੋ ਲਾਉਣਾ ਸ਼ੁਰੂ ਕਰ ਦਿੰਦੇ, ਬੋਦੇ ਬਾਦੇ ਉਹ ਆਪੇ ਮੇਕਅਪ ਵਾਲੇ ਕਰ ਦੇਣੇ ਆਪੇ, ਤੁਸੀਂ ਤਿਆਰ ਰਹੋ ਬਸ। ਜੀ, ਅਸੀਂ ਤਾਂ ਤਿਆਰ ਹਾਂ ਹਮੇਸ਼ਾ ਹੀ। ਅਤੇ ਚਾਹੁੰਦੇ ਹਾਂ ਕਿ ਬ੍ਰਿਸਬਨ ਵਿੱਚ ਵੀ ਅਸੀਂ ਬਹੁਤ ਚਿਰ ਤੋਂ ਸੋਚਦੇ ਸੀਗੇ ਕਿ ਫਿਲਮਾਂ ਬਣਾਉਣ ਵਾਲੇ ਜਿੰਨਾ ਵੀ ਉਹਨਾਂ ਦਾ ਆਪਣਾ ਹੈਗਾ ਨਜ਼ਰੀਆ, ਸਿਰਫ ਇੰਗਲੈਂਡ ਵਾਲੀ ਹੈ ਜ਼ਿਆਦਾਤਰ। ਹੁਣ ਇੱਥੇ ਤੁਸੀਂ ਫਿਲਮ ਬਣਾਈ ਹੈ, ਕਿ ਤੁਹਾਨੂੰ ਕੋਈ ਸਬਸਿਡੀ ਜਾਂ ਕੋਈ ਤੁਹਾਨੂੰ ਗਵਰਨਮੈਂਟ ਵੱਲੋਂ ਕੁਛ ਮਿਲਿਆ? ਹਾਂ, ਇਹ ਗੌਰਮੈਂਟ ਬਹੁਤ ਵਧੀਆ ਸਬਸਿਡੀ ਦੇ ਰਹੀ ਹੈ ਜੀ ਇੱਥੇ ਆਸਟ੍ਰੇਲੀਆ ਦੀ। ਅੱਛਾ। ਹਾਂਜੀ ਹਾਂਜੀ। ਔਰ ਲੋਕੇਸ਼ਨਾਂ ਬੜੀਆਂ ਪਿਆਰੀਆਂ ਨੇ, ਲੋਕੇਸ਼ਨ ਬਹੁਤ, ਮੌਸਮ ਬੜਾ ਵਧੀਆ ਹੈ, ਸੁਥਰੀਆਂ, ਮੌਸਮ ਬੜਾ ਵਧੀਆ ਜੀ। ਜੀ। ਪੰਜਾਬ ਦੇ ਵਿੱਚ ਜਿੱਥੇ 10-12 ਲਾਈਟਾਂ ਲਾਉਣੀਆਂ ਪੈਂਦੀਆਂ, ਇੱਥੇ 2 ਲਾਈਟਾਂ ਨਾਲ ਸਰ ਜਾਂਦਾ। ਜ਼ਿਆਦਾ ਕੋਈ ਤਾਮਝਾਮ ਨਹੀਂ ਚੱਕਣਾ ਪੈਂਦਾ, ਜ਼ਿਆਦਾ ਕੋਈ ਵਾਰੰਟੀਆਂ ਨਹੀਂ, ਜਨਰੇਟਰ ਨਹੀਂ ਚੱਕਣੇ ਪੈਂਦੇ, ਬੜੇ ਹੀ ਆਸਾਨੀ ਨਾਲ ਫਿਲਮ ਇੱਥੇ ਸ਼ੂਟ ਹੋ ਜਾਂਦੀ ਹੈ ਜੀ। ਅਤੇ ਮੈਂ ਤਾਂ ਸਾਰੇ ਜਿੰਨੇ ਵੀ ਫਿਲਮ ਮੇਕਰ ਆ, ਮੈਂ ਤਾਂ ਸਾਰਿਆਂ ਨੂੰ ਕਹਿੰਦਾ ਵੀ ਆਓ, ਵੈਲਕਮ, ਇੱਥੇ ਜਾ ਕੇ ਸ਼ੂਟ ਕਰੋ, ਤਾਂ ਕਿ ਆਪਾਂ ਵਧੀਆ ਕਹਾਣੀਆਂ ਦੇ ਅਤੇ ਵਧੀਆ ਇੱਥੋਂ ਦੇ ਲੋਕਾਂ ਨੂੰ ਨਾਲ ਜੋੜਿਆ ਜਾਵੇ, ਜਿੰਨੇ ਵੀ ਪੰਜਾਬੀ ਨੇ ਆਪਣੇ ਜੀ, ਅਤੇ ਆਪਾਂ ਇੱਥੇ ਵੀ ਇੱਕ ਵਧੀਆ ਫਿਲਮ ਸਿਟੀ ਬਣਾ ਦਈਏ। ਬਿਲਕੁਲ। ਹੁਣ ਜਾਣ ਤੋਂ ਪਹਿਲਾਂ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਜਿਹੜੇ ਵੁੱਡ ਬੀ ਐਕਟਰਸ ਆ, ਜਿਹੜੇ ਇੱਥੇ ਬ੍ਰਿਸਬਨ ਆ ਜਾਂ ਆਸਟ੍ਰੇਲੀਆ ਦੇ ਹੋਰ ਸ਼ਹਿਰਾਂ ਵਿੱਚ ਵੱਸਦੇ ਆ ਔਰ ਉਹ ਸ਼ੌਂਕ ਰੱਖਦੇ ਆ, ਉਹਨਾਂ ਨੂੰ ਤੁਹਾਡਾ ਕੀ ਸੁਨੇਹਾ? ਮੈਂ ਤੇ ਸਾਰੇ ਜਿੰਨੇ ਵੀ ਆਸਟ੍ਰੇਲੀਆ ਦੇ ਵਿੱਚ ਐਕਟਰ ਹਨ ਜਾਂ ਐਕਟਰ ਬਣਨਾ ਚਾਹੁੰਦੇ ਹਨ, ਮੈਂ ਉਹਨਾਂ ਨੂੰ ਇਹੀ ਕਹਾਂਗਾ ਕਿ ਪੰਜਾਬੀ ਫਿਲਮ ਇੰਡਸਟਰੀ ਹੁਣ ਇੱਥੇ ਆ ਰਹੀ ਆ, ਅਤੇ ਤੁਸੀਂ ਆਪਣੇ ਆਪ ਨੂੰ ਤਿਆਰ ਕਰੋ। ਜਿਹੜੀਆਂ ਵੀ ਤੁਹਾਡੀਆਂ ਜੋਬਾਂ ਨੇ, ਉਹਦੇ ਵਿੱਚੋਂ ਤੁਸੀਂ ਕਿੱਦਾਂ ਟਾਈਮ ਕੱਢਣਾ,
ਆਪਣੇ ਆਪ ਨੂੰ ਜਾਂ ਆਪਣੀ ਲਾਈਫ ਨੂੰ ਤੁਸੀਂ ਇਸ ਇੰਡਸਟਰੀ ਦੇ ਨਾਲ ਕਿੱਦਾਂ ਜੋੜਨਾ ਵਾ ਜਾਂ ਆਪਣੇ ਉੱਤੇ ਖਰਚਾ ਕਿੱਦਾਂ ਕਰਨਾ, ਤੁਸੀਂ ਇਹਦੇ ਬਾਰੇ ਤੁਸੀਂ ਹੁਣ ਤੋਂ ਸੋਚਣਾ ਸ਼ੁਰੂ ਕਰ ਦਿਓ, ਕਿਉਂਕਿ ਅਗਲੇ 2-3 ਸਾਲਾਂ ਦੇ ਵਿੱਚ ਇੱਥੇ ਬਹੁਤ ਜ਼ਿਆਦੀਆਂ ਫਿਲਮਾਂ ਬਣਨੀਆਂ ਨੇ ਔਰ ਤੁਹਾਨੂੰ ਸਾਰਿਆਂ ਨੂੰ ਮੌਕਾ ਮਿਲਣਾ ਅਤੇ ਤੁਹਾਡੇ ਘਰੇ ਆ ਕੇ ਤੁਹਾਨੂੰ ਮੌਕਾ ਮਿਲਣਾ ਵਾ, ਅਤੇ ਇਸ ਤੁਹਾਨੂੰ ਜਾਣਾ ਨਹੀਂ ਕਿਤੇ ਪੈਣਾ। ਤਿਆਰੀ ਕਰੋ। ਚਲ ਫਿਰ 2-3 ਸਾਲ ਤਾਂ ਠੀਕ ਆ, ਕਿਉਂਕਿ ਰੰਗ ਰੂੰਗ ਲਾ ਲਵਾਂਗੇ, ਮਾੜਾ ਮੋਟਾ ਕਾਲਾ ਕੂੜਾ ਲਾ ਹੀ ਦੇਣਗੇ ਉਹ। ਰੰਗ ਲਾਉਣ ਦੀ ਲੋੜ ਨਹੀਂ ਜੀ, ਇੱਦਾਂ ਵੀ ਬੜੇ ਵਧੀਆ ਲੱਗਦੇ ਤੁਸੀਂ, ਇੱਦਾਂ ਵੀ। ਅੱਛਾ, ਲਾਸਟ ਕੁਐਸਚਨ ਤੁਹਾਡੇ ਜਾਣ ਤੋਂ ਪਹਿਲਾਂ ਹੁਣ ਤੁਸੀਂ ਡਾਇਰੈਕਸ਼ਨ ਕੀਤੀ ਇਸ ਫਿਲਮ ਦੀ। ਹਾਂਜੀ। ਜਿੱਦਾਂ ਸਟੋਰੀ ਆ, ਕਿਉਂਕਿ ਇੱਕ ਡਾਇਰੈਕਟਰ ਆ, ਉਹ ਸਟੋਰੀ ਦੇਖਦਾ, ਬਿਲਕੁਲ ਉਹਨਾਂ ਕਿਰਦਾਰਾਂ ਨੂੰ ਉਹਨੇ ਜਿੰਦਾ ਕਰਨਾ, ਬਿਲਕੁਲ ਜੀ, ਪਰਦੇ 'ਤੇ ਪੇਸ਼ ਉਹਨ ਕਰਨਾ ਕਿਹੋ ਜਿਹਾ, ਅਤੇ ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ ਇੱਥੇ ਅੱਜ? ਮੇਰਾ ਇੱਦਾਂ ਵਾ ਜੀ ਕਿ ਮੈਂ ਕਹਾਣੀ ਲਿਖੀ ਸੀ ਕਾਫੀ ਚਿਰ ਤੋਂ। ਮੈਂ ਆਪਣੀ ਲਿਖੀ ਹੋਈ? ਹਾਂਜੀ ਹਾਂਜੀ, ਇੱਕ ਸੀਨ ਮੈਂ ਇਹਦਾ ਲਿਖਿਆ ਸੀਗਾ, ਅਤੇ ਮੈਨੂੰ ਉਹ ਪਤਾ ਸੀਗਾ ਕਿ ਜਿਹੜਾ ਸੀਨ ਆ ਇਹ ਮੈਂ ਕਿੱਦਾਂ ਫਿਲਮਾਉਣਾ ਵਾ। ਬਾਕੀ ਕੁਛ ਜਿਹੜੀ ਵੱਡੀ ਕਰਾਮਾਤ ਹੁੰਦੀ ਆ ਉਹ DOP ਸਾਹਿਬ ਜਿਹੜੇ ਕੈਮਰਾਮੈਨ ਹੁੰਦੇ ਉਹਨਾਂ ਦੀ ਹੁੰਦੀ ਆ ਜੀ, ਕਿਉਂਕਿ ਸਾਰਾ ਕੁਛ ਪਹਿਲਾਂ ਤਾਂ ਇਹ ਹੁੰਦਾ ਸੀਗਾ ਕਿ ਕੈਮਰਾਮੈਨ ਨੂੰ ਪਤਾ ਹੁੰਦਾ ਸੀ ਵੀ ਉਹਨੇ ਸ਼ੂਟ ਕੀ ਕੀਤਾ, ਡਾਇਰੈਕਟਰ ਨੂੰ ਨਹੀਂ ਪਤਾ ਨਹੀਂ ਸੁਣਦਾ। ਅਤੇ ਹੁਣ ਚਲੋ ਇਹ ਆ ਕਿ ਤੁਹਾਨੂੰ ਸਾਹਮਣੇ ਸਕਰੀਨ 'ਤੇ ਨਜ਼ਰ ਆ ਜਾਂਦਾ। ਅਤੇ ਫਿਰ ਵੀ ਮਤਲਬ ਬਹੁਤ ਵੱਡੀ ਜਿਹੜੀ ਡਾਇਰੈਕਟਰ ਦੀ ਅਤੇ ਆਪਣਾ ਕੈਮਰਾਮੈਨ ਦੀ ਸਭ ਤੋਂ ਵੱਡੀ ਮਿਹਨਤ ਹੁੰਦੀ ਹੈ, ਬਾਕੀ ਟੀਮ ਤਾਂ ਸਾਰੀ ਦਾ ਹੀ ਹੁੰਦਾ। ਅਤੇ ਮੈਂ ਇਹ ਸਮਝਦਾ ਵਾਂ ਵੀ ਜਿਹੜਾ ਬੰਦਾ ਲਿਖਦਾ ਨਾ ਇੱਕ ਸੀਨ, ਉਹ ਵਧੀਆ ਡਾਇਰੈਕਟਰ ਹੋ ਸਕਦਾ, ਉਹ ਵਧੀਆ ਡਾਇਰੈਕਟਰ ਹੋ ਸਕਦਾ, ਉਹਨੂੰ ਉਹੀ ਵਧੀਆ ਤਰੀਕੇ ਨਾਲ ਫਿਲਮਾ ਸਕਦਾ ਜੀ। ਬਿਲਕੁਲ। ਕੋਈ ਬਹੁਤਾ ਕ੍ਰੀਏਟਿਵ ਆ ਉਹ ਹੋ ਸਕਦਾ ਉਹਨੂੰ ਹੋਰ ਵਧੀਆ ਕਰ ਦੇਵੇ, ਪਰ ਮੈਂ ਜ਼ਿਆਦਾ ਵੇਖਿਆ ਕਿ ਨਹੀਂ, ਉਹ ਉਸ ਗੱਲ 'ਤੇ ਨਹੀਂ ਆਉਂਦੇ। ਤੁਸੀਂ ਕੀ ਕਹਿਣਾ ਚਾਹੁੰਦੇ ਜੀ, ਕੀ ਵਿਖਾਉਣਾ ਚਾਹੁੰਦੇ ਜੀ, ਇਹ ਤੁਹਾਨੂੰ ਪਤਾ। ਕਿ ਉਸ ਬੰਦੇ ਨੇ ਕੈਰੈਕਟਰ ਜਿਹੜੇ ਹੁੰਦੇ ਆ ਉਹ ਡਿਵੈਲਪ ਕੀਤੇ ਹੁੰਦੇ। ਬਿਲਕੁਲ। ਸੋ ਉਹਨਾਂ ਕਰੈਕਟਰਾਂ ਬਾਰੇ ਜ਼ਿਆਦਾ ਉਹੀ ਜਾਣਦਾ ਨਾ। ਉਹੀ ਜਾਣਦਾ। ਹੁਣ ਇਹ ਫਿਲਮ ਦਾ ਪੋਸਟ ਪ੍ਰੋਡਕਸ਼ਨ ਆਪਣੇ ਚੰਡੀਗੜ੍ਹ ਹੋਊਗਾ ਜਾਂ ਬੰਬੇ ਹੁੰਦਾ ਅੱਜ? ਬੰਬੇ। ਮੈਂ ਨਹੀਂ ਹੁੰਦਾ, ਚੰਡੀਗੜ੍ਹ ਵੀ ਆ, ਹਾਂਜੀ, ਪਰ ਮੈਂ ਬੰਬੇ ਕਰੂੰਗਾ। ਰੀਜ਼ਨ ਇਹ ਆ ਜੀ, ਮਤਲਬ ਇੱਕ ਤਾਂ ਚੰਡੀਗੜ੍ਹ ਵਾਲੇ ਜਿਹੜੇ ਨਾ, ਉਹ ਬਿਲਕੁਲ ਸੱਚੀ ਗੱਲ ਹੈ ਕਿ ਉਹ ਪੈਸੇ ਬਹੁਤ ਜ਼ਿਆਦਾ ਮੰਗਦੇ ਆ। ਅੱਛਾ, ਮਹਿੰਗੇ ਪੈਂਦੇ ਆ? ਬਹੁਤ ਮਹਿੰਗੇ ਪੈਂਦੇ ਉਹ। ਬੰਬੇ 'ਚ ਤੁਹਾਨੂੰ ਉਹੀ ਕੰਮ ਅੱਧੇ ਪੈਸਿਆਂ ਦੇ ਵਿੱਚ ਹੋ ਜਾਂਦਾ, ਔਰ ਉੱਥੇ ਹਰ ਇੱਕ ਚੀਜ਼ ਜਿਹੜੀ ਆ ਤੁਹਾਨੂੰ ਉਹ ਮਿਲਦੀ ਆ ਪਰਫੈਕਟ। ਉਹ ਸਾਰੇ ਪ੍ਰੋਫੈਸ਼ਨਲ ਨੇ। ਇੱਥੇ ਪ੍ਰੋਫੈਸ਼ਨਲ ਉਹਨੂੰ ਕਹਿੰਦੇ ਜਿਹੜਾ ਪੈਸੇ ਮੰਗਦਾ ਜੀ। ਇੱਥੇ ਪ੍ਰੋਫੈਸ਼ਨਲ ਦਾ ਕਿਸੇ ਨੂੰ ਪਤਾ ਨਹੀਂ ਵੀ ਮੈਂ ਕਰਨਾ ਕੀ ਆ। ਅਤੇ ਉੱਥੇ ਮਿਊਜ਼ਿਕ ਤੁਹਾਨੂੰ, ਕਿਉਂਕਿ BGM ਵੀ ਤੁਸੀਂ ਕਰਾਉਣਾ ਵਾ, ਬੈਕਗਰਾਊਂਡ ਮਿਊਜ਼ਿਕ ਜਿਹੜਾ ਉਹ ਵੀ ਤੁਹਾਨੂੰ ਉੱਥੇ ਵਧੀਆ ਮਿਲਣਾ। ਹਰ ਇੱਕ ਚੀਜ਼ ਤੁਹਾਨੂੰ ਇੱਥੋਂ ਜਾ ਕੇ ਵੀ ਉੱਥੇ ਕਰਾਉਣੀ ਪੈਂਦੀ ਆ ਜੀ। ਅਤੇ ਮੈਂ ਇਸੇ ਕਰਕੇ ਮੇਰਾ ਉਹਨਾਂ ਨਾਲ ਗੱਲਬਾਤ ਹੋਈ ਆ ਨਡਿਆਲ ਵਾਲਿਆਂ ਨਾਲ ਜੀ, ਅਤੇ ਉਹਨਾਂ ਦੇ ਸਟੂਡੀਓ 'ਚ ਕਰੂੰਗਾ ਮੈਂ ਇੱਥੇ। ਚੰਗਾ ਕੀਤਾ ਤੁਸੀਂ ਯਾਦ ਦਿਲਾਤਾ। ਅਤੇ ਮਿਊਜ਼ਿਕ ਕੌਣ ਦੇ ਰਿਹਾ ਅਤੇ ਬੈਕਗਰਾਊਂਡ ਸਿੰਗਰ ਕੌਣ ਨੇ ਇਹਦੇ ਵਿੱਚ? ਇਹ ਸਿੰਗਰ ਅਤੇ ਮੈਂ ਇੱਕ ਨੇਹਾ ਕੱਕੜ ਤੋਂ ਕਰਾ ਰਿਹਾ ਗਾਣਾ ਜੀ। ਨੇਹਾ ਕੱਕੜ? ਅੱਛਾ। ਹਾਂਜੀ ਹਾਂਜੀ। ਇੱਕ ਨਛੱਤਰ ਗਿੱਲ ਤੋਂ ਕਰਾ ਰਿਹਾ ਜੀ। ਇੱਕ ਸਾਡੀ ਚੱਲ ਰਹੀ ਹੈ ਗੱਲ ਉਹਦੇ ਨਾਲ ਆਪਣਾ ਕਨਵਰ ਗਰੇਵਾਲ ਨਾਲ ਜੀ। ਇੱਕ ਮੁੰਡਾ ਰਾਵ ਥਿੰਦ ਆ, ਬਹੁਤ ਵਧੀਆ ਸਿੰਗਰ ਆ ਉਹ। ਅਤੇ ਇੱਕ ਗਾਣਾ ਹੋ ਰਿਹਾ ਉਹਦਾ ਮੈਂ ਅਜੇ ਜਾ ਕੇ ਦੇਖੂੰਗਾ ਕਿ ਉਹ ਕਿਹੜਾ ਸਿੰਗਰ ਸਾਨੂੰ ਫਿੱਟ ਪੈਂਦਾ ਜੀ। ਪੁਰਾਣੇ ਸਮਿਆਂ ਦੇ ਵਿੱਚ ਗਾਣੇ ਬਹੁਤ ਚਿਰ ਪਹਿਲਾਂ ਫਿਲਮ ਤੋਂ ਆ ਜਾਂਦੇ ਹੁੰਦੇ ਸੀਗੇ। ਹਾਂਜੀ ਹਾਂਜੀ। ਕਈ ਮਹੀਨੇ ਫਿਲਮ ਬਾਅਦ 'ਚ ਆਉਂਦੀ ਹੁੰਦੀ ਸੀ। ਹੁਣ ਤੁਸੀਂ ਦੱਸਿਆ ਕਿ ਤੁਸੀਂ ਫਿਲਮ ਸ਼ੂਟ ਕਰ ਲਈ ਆ, ਗਾਣੇ ਅਜੇ ਬਾਅਦ 'ਚ? ਨਹੀਂ, ਗਾਣੇ ਦੇ ਰਿਕਾਰਡ ਹੋ ਚੁੱਕੇ ਨੇ, ਅੱਛਾ। ਪਰ ਉਹਨੇ ਜਿਹੜੀ ਸਿੰਗਰਾਂ ਦੀ ਮਤਲਬ ਡੱਬ ਕਰਨੇ ਨੇ ਜੀ ਜੀ ਜੀ, ਉਹ ਸਿੰਗਰਾਂ ਦੀ ਆਵਾਜ਼ ਆਪਾਂ ਜਿਹੜੀ ਲੈਣੀ ਆ ਉਹ। ਅੱਛਾ ਅੱਛਾ। ਹਾਂ, ਮਿਊਜ਼ਿਕ ਇਹਦਾ ਕੀਤਾ ਗੁਰਮੀਤ ਸਿੰਘ ਨੇ। ਅੱਛਾ ਜੀ। ਬੰਬੇ ਤੋਂ। ਹਾਂਜੀ, ਠੀਕ। ਅੱਛਾ ਜੀ, ਬੱਬੂ ਖਹਿਰਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਸਟੂਡੀਓ ਆਏ, ਔਰ ਬੜੀ ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ। ਅਤੇ ਆਪਣੇ ਵੱਲੋਂ, ਇੰਡੋਜ਼ ਟੈਲੀਵਿਜ਼ਨ ਵੱਲੋਂ, ਅਸੀਂ ਦੁਆ ਕਰਦੇ ਹਾਂ ਕਿ ਤੁਹਾਡਾ ਇਹ ਪ੍ਰੋਜੈਕਟ ਪੂਰੀ ਤਰ੍ਹਾਂ ਕਾਮਯਾਬ ਹੋਵੇ। ਉਹ ਫਿਰ ਨੈਕਸਟ ਪ੍ਰੋਜੈਕਟ ਤੁਹਾਡਾ ਮੈਲਬਰਨ ਦਾ, ਅਤੇ ਤੀਸਰੇ ਤੁਹਾਡੇ ਪ੍ਰੋਜੈਕਟ ਬ੍ਰਿਸਬਨ 'ਚ ਵੀ ਸਾਨੂੰ ਤੁਹਾਡੀ ਆਸ ਰਹੂ ਮਿਲਦੇ। ਬਹੁਤ ਮਿਹਰਬਾਨੀ ਜੀ ਤੁਹਾਡੀ, ਤੁਸੀਂ ਮੈਨੂੰ ਇਸ ਕਾਬਲ ਸਮਝਿਆ ਕਿ ਮੈਨੂੰ ਇੱਥੇ ਬਿਠਾਇਆ, ਮੇਰੀ ਇੰਟਰਵਿਊ ਕੀਤੀ। ਬਹੁਤ ਧੰਨਵਾਦ ਤੁਹਾਡਾ। ਭਾਜੀ ਰੰਧਾਵਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ, ਜਿਹੜਾ ਮੈਨੂੰ ਤੁਹਾਡੇ ਨਾਲ ਜਿਨ੍ਹਾਂ ਨੇ ਮਿਲਾਇਆ। ਅਤੇ ਬਹੁਤ ਮੈਂ ਸੋਚ ਰਿਹਾ ਕਿ ਅੱਗੇ ਆਪਾਂ ਇਕੱਠੇ ਕੰਮ ਕਰਾਂਗੇ, ਕਿਉਂਕਿ ਮੇਰੀਆਂ ਅਗਲੇ ਸਾਲ ਦੇ ਵਿੱਚ ਫਰਵਰੀ ਤੋਂ ਲੈ ਕੇ ਨਵੰਬਰ ਤੱਕ 5 ਫਿਲਮਾਂ ਨੇ ਜਿਹੜੀਆਂ ਕਿ ਮੇਰੇ ਕੋਲ ਮਤਲਬ ਟਾਈਮ ਨਹੀਂ ਇੰਨਾ ਹੈਗਾ ਕਿ ਮੈਂ ਪੂਰਾ ਮਤਲਬ ਸਾਲ ਬਿਜੀ ਹਾਂ, ਪੂਰਾ ਸਾਲ ਹੀ। ਅਗਲੇ ਨਵੰਬਰ ਤੱਕ 5 ਫਿਲਮਾਂ ਕਰਨੀਆਂ ਹੀ ਕਰਨੀਆਂ ਨੇ, ਸਾਰੀਆਂ ਲਾਈਨ ਦੇ ਵਿੱਚ ਨੇ। ਸਾਰੀਆਂ ਬਾਹਰ ਹੋਣਗੀਆਂ? ਇਹਦੇ ਵਿੱਚੋਂ 2 ਫਿਲਮਾਂ ਇੰਡੀਆ ਦੇ ਵਿੱਚ ਨੇ ਜੀ, ਅਤੇ 3 ਬਾਹਰ ਨੇ। ਅਤੇ ਮੈਂ ਮਤਲਬ
ਆਪਣਾ ਖੁਸ਼ਕਿਸਮਤ ਹਾਂ ਵੀ ਤੁਹਾਡੇ ਵਰਗੇ ਵੀਰਾਂ ਨਾਲ ਮੁਲਾਕਾਤ ਹੋਈ ਆ, ਬੈਠੇ ਆ। ਬਾਕੀ ਸਾਰੇ ਆਸਟ੍ਰੇਲੀਆ ਵਾਲੇ ਜੀਂਦੇ ਵਸਦੇ ਰਹੋ ਜੀ, ਆਪਾਂ ਤੁਹਾਡੇ ਨਾਲ ਆ। ਆਪਣੇ ਚਾਅ ਪੂਰੇ ਕਰੋ ਔਰ ਵਧੀਆ ਵਧੀਆ ਫਿਲਮਾਂ ਜਿਹੜੀਆਂ ਆਪਾਂ ਉਹਨਾਂ ਨੂੰ ਬਣਾਈਏ ਤਾਂ ਕਿ ਪੰਜਾਬੀਅਤ ਨੂੰ ਅਸੀਂ ਚੁੱਕ ਸਕੀਏ। ਬਿਲਕੁਲ, ਮਿਹਰਬਾਨੀ, ਬਹੁਤ ਧੰਨਵਾਦ ਜੀ, ਸ਼ੁਕਰੀਆ ਸਤਿ ਜੀ, ਸਤਿ ਸ਼੍ਰੀ ਅਕਾਲ ਜੀ। ਹਾਂ ਮੈਂ ਦੋਸਤੋ, ਇਹ ਸਨ ਬੋਬ ਖਹਿਰਾ ਜੀ, ਜਿਨ੍ਹਾਂ ਦੇ ਵਿਚਾਰ ਤੁਸੀਂ ਉਹਨਾਂ ਨੇ ਸੁਣੇ ਆ। ਅਗਲੀ ਵਾਰ ਫਿਕਸ ਹੋਰ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਤਦ ਤੱਕ ਦਿਓ ਇਜਾਜ਼ਤ। ਮੈਂ ਹਰਸ਼ਪਾਲ ਹੀਰ, ਇੰਡੋਜ਼ ਟੈਲੀਵਿਜ਼ਨ।